ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਫੋਰਟ ਲਾਈਨ ਪ੍ਰੋਗਰਾਮ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿਣਾ। ਮੈਂ ਸੁਖਵਿੰਦਰ ਸਿੰਘ, ਤੁਸੀਂ ਦੇਖ ਰਹੇ ਹੋ TV 84। ਆਸ ਕਰਦੇ ਹਾਂ ਕਿ ਤੁਸੀਂ ਤੇ ਤੁਹਾਡੇ ਪਰਿਵਾਰ ਰਾਜ਼ੀ ਖੁਸ਼ੀ ਹੋਵੋਗੇ। ਪੰਥ ਦੇ ਵਿਹੜੇ ਵਿੱਚ ਬੀਤੇ ਕੱਲ ਇੱਕ ਬੜੀ ਸੋਗ ਭਰੀ ਖਬਰ ਜਿਹੜੀ ਆਈ ਤੇ ਸਾਰੇ ਪੰਥ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਉੱਭਰਦੇ ਸਿੱਖ ਨੌਜਵਾਨ ਆਗੂ ਭਾਈ ਅਵਤਾਰ ਸਿੰਘ ਖੰਡਾ ਆਜ਼ਾਦ ਦੀ ਮੌਤ ਜਿਹੜੀ ਆ ਉਸ ਦੀ ਖਬਰ ਸਾਨੂੰ ਪਤਾ ਲੱਗੀ ਆ ਤੇ ਉਹ ਬੀਤੇ ਕੱਲ UK ਦੇ ਇੱਕ ਹਸਪਤਾਲ ਦੇ ਵਿੱਚ ਅਕਾਲ ਚਲਾਣਾ ਕਰ ਗਏ। ਇਹ ਜਿਹੜੀ ਘਟਨਾ ਆ, ਇਹ ਜਿਹੜੀ ਮੌਤ ਆ, ਇਹ ਆਪਣੇ ਵਿੱਚ ਪਿੱਛੇ ਬੜੇ ਵੱਡੇ ਸਵਾਲ ਛੱਡ ਗਈ ਆ ਤੇ ਜਿਸ ਦੇ ਚੱਲਦਿਆਂ ਸਮੁੱਚੇ ਸਿੱਖ ਭਾਈਚਾਰੇ ਦੇ ਵਿੱਚ ਇਸ ਮੌਤ ਨੂੰ ਬੜੇ ਸ਼ੱਕ ਦੀ ਨਿਗਾਹ ਦੇ ਨਾਲ ਦੇਖਿਆ ਜਾ ਰਿਹਾ ਤੇ ਇਸ ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਹੋਇਆ। ਦਰਅਸਲ ਜਿੱਥੇ ਅਵਤਾਰ ਸਿੰਘ ਖੰਡਾ ਆਜ਼ਾਦ ਦੀ ਮੌਤ ਜਿਹੜੀ ਆ ਉਹ ਸਵਾਲਾਂ ਦੇ ਵਿੱਚ ਘਿਰੀ ਹੋਈ ਆ, ਉਸ ਦੇ ਪਿੱਛੇ ਕਾਰਨ ਵੱਡਾ ਇਹ ਹੈ ਕਿ ਅਵਤਾਰ ਸਿੰਘ ਖੰਡਾ ਆਜ਼ਾਦ ਕੋਈ ਆਮ ਨੌਜਵਾਨ ਨਹੀਂ ਸੀ। ਅਵਤਾਰ ਸਿੰਘ ਖੰਡਾ ਆਜ਼ਾਦ ਖਾਲਿਸਤਾਨ ਦੀ ਆਜ਼ਾਦੀ ਲਹਿਰ ਦਾ ਇੱਕ ਅਹਿਮ ਆਗੂ ਸੀ ਜੋ ਜਿਹੜੀ ਨਵੀਂ ਪੀੜ੍ਹੀ ਆ, ਜਿਹੜੀ ਨਵੀਂ ਜਨਰੇਸ਼ਨ ਆ, ਜਿਸ ਨੇ ਕਿ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਖਾਲਿਸਤਾਨ ਦੇ ਆਜ਼ਾਦੀ ਸੰਘਰਸ਼ ਦੀ ਹੁਣ ਕਮਾਨ ਸੰਭਾਲਣੀ ਸ਼ੁਰੂ ਕੀਤੀ ਸੀ। ਉਹਨਾਂ ਦੇ ਵਿੱਚ ਜਿਹੜੇ ਪ੍ਰਮੁੱਖ ਚਿਹਰੇ ਨੇ, ਉਹਨਾਂ ਦੇ ਵਿੱਚੋਂ ਅਵਤਾਰ ਸਿੰਘ ਖੰਡਾ ਆਜ਼ਾਦ ਇੱਕ ਨੌਜਵਾਨ ਸੀ ਤੇ ਭਾਰਤ ਸਰਕਾਰ ਲਗਾਤਾਰ ਅਵਤਾਰ ਸਿੰਘ ਖੰਡਾ ਆਜ਼ਾਦ ਨੂੰ ਗ੍ਰਿਫਤਾਰ ਕਰਨ ਦੇ ਲਈ ਜਾਂ ਫਿਰ ਉਸ ਨੂੰ UK ਤੋਂ ਗ੍ਰਿਫਤਾਰ ਕਰਕੇ ਭਾਰਤ ਲਿਆਉਣ ਦੇ ਲਈ ਲਗਾਤਾਰ ਯਤਨ ਕਰ ਰਹੀ ਸੀ, ਉਪਰਾਲੇ ਕਰ ਰਹੀ ਸੀ ਤੇ ਇੱਕ ਵੱਡੀ ਜਿਹੜੀ ਮੁਹਿੰਮ ਆ ਅਵਤਾਰ ਸਿੰਘ ਖੰਡਾ ਆਜ਼ਾਦ ਦੇ ਖਿਲਾਫ ਚਲਾਈ ਜਾ ਰਹੀ ਸੀ। ਪਰ ਕਿਉਂਕਿ UK ਦੀ ਸਰਕਾਰ ਦੇ ਸਾਹਮਣੇ ਭਾਰਤ ਸਰਕਾਰ ਜਿਹੜੀ ਆ ਉਹ ਕੋਈ ਵੀ ਅਜਿਹਾ ਸਬੂਤ ਨਹੀਂ ਸੀ ਪੇਸ਼ ਕਰ ਸਕੀ ਜੋ ਇਸ ਗੱਲ ਨੂੰ ਸਾਬਤ ਕਰਦਾ ਹੋਵੇ ਜਿਹੜੇ ਦੋਸ਼ ਭਾਰਤ ਸਰਕਾਰ ਅਵਤਾਰ ਸਿੰਘ ਦੇ ਉੱਤੇ ਲਾਉਂਦੀ ਸੀ ਕਿ ਅਵਤਾਰ ਸਿੰਘ ਜਿਹੜਾ ਆ ਉਹ ਆਰਮਡ ਐਕਸ਼ਨਸ ਜਿਹੜੀਆਂ ਨੇ ਹਥਿਆਰਬੰਦ ਕਾਰਵਾਈਆਂ ਦੇ ਵਿੱਚ ਜਿਹੜਾ ਸ਼ਾਮਲ ਆ, ਜਿਸ ਦੇ ਚੱਲਦਿਆਂ ਭਾਰਤ ਸਰਕਾਰ ਅਵਤਾਰ ਸਿੰਘ ਦੀ ਜਿਹੜੀ ਖਾਲਿਸਤਾਨ ਦੇ ਲਈ ਇੱਕ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਜੋ ਕਾਰਗੁਜ਼ਾਰੀ ਸੀ ਉਸ ਨੂੰ ਨਹੀਂ ਸੀ ਰੋਕ ਪਾ ਰਹੀ ਤੇ ਅਵਤਾਰ ਸਿੰਘ ਲਗਾਤਾਰ ਨੌਜਵਾਨਾਂ ਦੇ ਵਿੱਚ ਖਾਲਿਸਤਾਨ ਦੀ ਆਜ਼ਾਦੀ ਲਹਿਰ ਨੂੰ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਅੱਗੇ ਵਧਾ ਰਿਹਾ ਸੀ। ਤੇ ਹੁਣ ਪਿਛਲੇ ਦਿਨਾਂ ਦੇ ਵਿੱਚ ਕਈ ਕਾਰਵਾਈਆਂ ਭਾਰਤ ਸਰਕਾਰ ਵੱਲੋਂ ਪਾਈਆਂ ਗਈਆਂ ਜਿਨ੍ਹਾਂ ਦਾ ਜਿਹੜਾ ਕੇਂਦਰ ਬਿੰਦੂ ਆ ਉਹ ਅਵਤਾਰ ਸਿੰਘ ਖੰਡਾ ਆਜ਼ਾਦ ਸੀ। ਇਹਨਾਂ ਸਾਰੀਆਂ ਗੱਲਾਂ ਬਾਰੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਤੇ ਨਾਲ ਹੀ ਜਿਹੜਾ ਵੱਡਾ ਸਵਾਲ ਅਵਤਾਰ ਸਿੰਘ ਦੀ ਮੌਤ ਦੇ ਨਾਲ ਜੁੜਿਆ ਅੱਜ ਪੰਥ ਦੇ ਵਿਹੜੇ ਦੇ ਵਿੱਚ ਖੜਾ ਆ, ਉਹਦੇ ਬਾਰੇ ਗੱਲਬਾਤ ਕਰਾਂਗੇ ਕਿ ਅਵਤਾਰ ਸਿੰਘ ਦੀ ਮੌਤ ਬਲੱਡ ਕੈਂਸਰ ਦੇ ਨਾਲ ਹੋਈ ਆ ਜਾਂ ਫਿਰ ਉਸ ਨੂੰ ਜ਼ਹਿਰ ਦਿੱਤਾ ਗਿਆ। ਤਾਂ ਇਹੀ ਸਾਡਾ ਅੱਜ ਦਾ ਜਿਹੜਾ ਵਿਸ਼ਾ ਆ ਇਸ ਫੋਰਟ ਲਾਈਨ ਪ੍ਰੋਗਰਾਮ ਦਾ ਤੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਤੌਰ ਮਹਿਮਾਨ ਸ਼ਾਮਲ ਹੋਣਗੇ UK ਤੋਂ ਪੱਤਰਕਾਰ ਜਿਹੜੇ ਕਿ ਲਗਾਤਾਰ ਸਿੱਖ ਸਰਗਰਮੀਆਂ ਦੇ ਨਾਲ ਉੱਥੇ ਜੁੜੇ ਰਹਿੰਦੇ ਨੇ, ਮਨਪ੍ਰੀਤ ਸਿੰਘ। ਤੇ ਮੈਂ ਮਨਪ੍ਰੀਤ ਸਿੰਘ ਨੂੰ ਅੱਜ ਦੇ ਇਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ ਮਨਪ੍ਰੀਤ ਸਿੰਘ ਜੀ, ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਮੈਂ ਅੱਜ ਦੇ ਇਸ ਸ਼ੋਅ ਦੇ ਵਿੱਚ। ਤੇ ਸਭ ਤੋਂ ਪਹਿਲਾ ਸਵਾਲ ਇਹੀ ਕਿ ਜਦੋਂ ਇਹ ਖਬਰ ਜਨਤਕ ਹੋਈ ਆ ਕਿ ਅਵਤਾਰ ਸਿੰਘ ਖੰਡਾ ਆਜ਼ਾਦ ਅਕਾਲ ਚਲਾਣਾ ਕਰ ਗਏ ਆ, ਉਸ ਦੇ ਨਾਲ ਹੀ ਇਹ ਵੀ ਗੱਲ ਸ਼ੁਰੂ ਹੋ ਗਈ ਕਿ ਅਵਤਾਰ ਸਿੰਘ ਖੰਡਾ ਆਜ਼ਾਦ ਨੂੰ ਕਤਲ ਕੀਤਾ ਗਿਆ ਆ, ਜ਼ਹਿਰ ਦਿੱਤੀ ਗਈ ਆ ਤੇ ਦੂਜੇ ਪਾਸੇ ਇਹ ਖਬਰਾਂ ਵੀ ਆਈਆਂ ਕਿ ਨਹੀਂ, ਉਸ ਦੀ ਮੌਤ ਇੱਕ ਬਿਮਾਰੀ ਨਾਲ, ਬਲੱਡ ਕੈਂਸਰ ਦੇ ਨਾਲ ਹੋਈ ਆ। ਪਰ ਕਿਉਂਕਿ 2 ਦਿਨ ਪਹਿਲਾਂ ਬੰਦਾ ਬਿਲਕੁਲ ਤੰਦਰੁਸਤ ਤੇ ਪੰਥਕ ਸਰਗਰਮੀਆਂ ਦੇ ਵਿੱਚ ਉਸ ਨੂੰ ਦੇਖਿਆ ਗਿਆ, ਸਾਰੇ ਪ੍ਰੋਗਰਾਮਾਂ ਦੇ ਵਿੱਚ ਉਹ ਸ਼ਾਮਲ ਹੁੰਦਾ ਸੀ, ਪਰ ਇੱਕਦਮ ਤੰਦਰੁਸਤ ਬੰਦੇ ਦਾ ਇਸ ਤਰ੍ਹਾਂ ਦੇ ਨਾਲ ਹਸਪਤਾਲ ਦੇ ਬੈੱਡ ਤੇ ਪੈ ਜਾਣਾ ਤੇ ਉਸ ਤੋਂ ਬਾਅਦ ਉਸ ਦੀ 2 ਦਿਨਾਂ ਦੇ ਵਿੱਚ ਹੀ ਮੌਤ ਹੋ ਜਾਣੀ, ਇਹ ਬੜੇ ਵੱਡੇ ਸਵਾਲ ਖੜੇ ਕਰਦਾ। ਤਾਂ ਜਿਹੜੀ ਬਰਤਾਨੀਆ ਦੀ ਸਿੱਖ ਕਮਿਊਨਿਟੀ ਆ ਉਹਦੇ ਵਿੱਚ ਕੀ ਚਰਚਾ ਇਸ ਸਾਰੀ ਘਟਨਾ ਬਾਰੇ ਚੱਲ ਰਹੀ ਆ, ਇਹ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ। ਬਿਲਕੁਲ ਭਾਈ ਸਾਹਿਬ, ਕੱਲ ਦੀ ਜਦੋਂ ਦੀ ਇਹ ਖਬਰ ਆਈ ਹੈ, ਕੱਲ ਰਾਤ ਦੀ, ਬਲਕਿ ਸਵੇਰੇ ਕੇ ਅੰਮ੍ਰਿਤ ਵੇਲੇ ਸਾਰਿਆਂ ਦੇ ਫੋਨ ਜਿਹੜੇ ਨੇ ਉਹ ਰਿੰਗ ਹੋ ਰਹੇ ਸਨ। ਸਾਰੇ ਪਾਸੇ ਇੱਕ ਪੈਨਿਕ ਦਾ ਮਾਹੌਲ ਮੈਂ ਕਹਾਂਗਾ ਸਿੱਖ ਕਮਿਊਨਿਟੀ ਦੇ ਵਿੱਚ, UK ਖਾਸ ਕਰਕੇ, ਕਿ ਬਈ ਇਹ ਕਿੱਦਾਂ ਹੋ ਸਕਦਾ ਹੈ। ਇਟਸ ਜਸਟ ਬਿਕਾਜ਼ ਅਸੀਂ 4 ਤਰੀਕ ਨੂੰ ਭਾਈ ਸਾਹਿਬ ਨੂੰ ਸਾਰੇ ਮਿਲੇ ਆ। 4 ਤਰੀਕ ਨੂੰ ਸਾਡੇ ਇੱਥੇ ਜੂਨ 84 ਦੀ ਜਿਹੜੀ ਰਿਮੈਂਬਰੈਂਸ ਰੈਲੀ ਹੈ, ਜਿਹੜੀ 39 ਸਾਲਾਂ ਤੋਂ ਚੱਲ ਰਹੀ ਹੈ, ਉਹਦੇ ਵਿੱਚ ਖੰਡਾ ਭਾਈ ਸਾਹਿਬ ਆਏ ਸੀਗੇ ਤੇ ਉਹਨਾਂ ਦੇ ਨਾਲ ਬਹੁਤ ਸਾਰੇ ਵਿਸ਼ਿਆਂ
ਤੇ 10 ਪਰਸਨਲੀ ਜਿਹੜੀ ਉਹ ਗੱਲਬਾਤ ਹੋ ਰਹੀ ਸੀ। ਘੱਟੋ ਘੱਟ ਅਸੀਂ ਅੱਧੇ ਪੌਣਾ ਘੰਟਾ ਉੱਥੇ ਖੜ ਕੇ ਗੱਲ ਕੀਤੀ ਤੇ ਸਮਾਂ ਮੈਂ ਕੁਦਰਤੀ ਮੈਂ ਮਜ਼ਾਕ ਵੀ ਕੀਤਾ। ਮੈਂ ਕਿਹਾ ਭਾਜੀ ਤੁਹਾਡਾ ਭਾਰ ਵਧਿਆ ਲੱਗਦਾ ਕਾਫੀ ਤੇ ਤੁਸੀਂ ਲੱਗਦਾ ਅੱਜ ਕੱਲ ਖਾਣ ਪੀਣ ਤੇ ਪਰਹੇਜ਼ ਨਹੀਂ ਕਰ ਰਹੇ। ਤੇ ਉਂਝ ਕੁਦਰਤੀ ਮਾਹੌਲ ਦੇ ਵਿੱਚ ਗੱਲ ਹੋਈ। ਸੋ ਸਿਰਫ ਮਹਿਜ਼ 11 ਦਿਨ ਪਹਿਲਾਂ ਔਰ ਬਹੁਤ ਸਾਰੇ ਮੇਰੇ ਵੀਰ ਨੇ ਜਿਨ੍ਹਾਂ ਦੇ ਨਾਲ ਮੈਂ ਕਨੈਕਟਡ ਸੀ ਉਹ ਸੈਟ ਭਾਈ ਸਾਹਿਬ ਨੂੰ ਮਿਲੇ ਨੇ ਤੇ ਉਹ ਬਿਲਕੁਲ ਚੰਗੇ ਭਲੇ ਸੀਗੇ। ਕੋਈ ਵੀ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਕੋਈ ਕੁਛ ਨਹੀਂ। ਸੰਡੇ ਨੂੰ ਪੇਟ ਦਰਦ ਦੀ ਸ਼ਿਕਾਇਤ ਹੁੰਦੀ ਹੈ, ਅਨਬੇਅਰੇਬਲ ਹੁੰਦਾ ਹੈ। ਇਹ NHS ਦੇ ਹਸਪੀਟਲ ਜਾਂਦੇ ਨੇ, ਉੱਥੇ ਇਹਨਾਂ ਦਾ ਬਲੱਡ ਟੈਸਟ ਹੁੰਦਾ ਤੇ ਉਹ ਦੇਖਦੇ ਨੇ ਕਿ ਇਹਨਾਂ ਦੇ ਵਾਈਟ ਬਲੱਡ ਸੈੱਲ ਬਹੁਤ ਹਾਈ ਨੇ, ਐਬਨੋਰਮਲੀ 2.5 ਲੱਖ ਤੱਕ ਪਹੁੰਚ ਗਿਆ ਘੱਟੋ ਘੱਟ ਕਾਊਂਟ। ਫਿਰ ਉਹ ਦੇਖਦੇ ਨੇ ਵੀ ਬਲੱਡ ਦੀ ਕਲੌਟਿੰਗ ਹੋ ਰਹੀ ਹੈ ਤੇ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਤੁਹਾਨੂੰ ਐਡਮਿਟ ਕਰਨਾ ਪੈਣਾ। ਇਹਨਾਂ ਨੂੰ ਮੇਨ ਹਸਪੀਟਲ ਐਡਮਿਟ ਕਰ ਲਿਆ ਜਾਂਦਾ ਹੈ। ਮੰਡੇ ਨੂੰ ਇਹਨਾਂ ਨੂੰ ਬੈਡ ਨਿਊਜ਼ ਬ੍ਰੇਕ, ਸਾਨੂੰ ਨਹੀਂ ਲੱਗਦਾ ਵੀ ਤੁਹਾਡੇ ਕੋਲ ਬਾਹਲਾ ਸਮਾਂ, ਪਰ ਅਸੀਂ ਤੁਹਾਡਾ ਇਲਾਜ ਸ਼ੁਰੂ ਕਰਦੇ ਹਾਂ। ਜੋ ਸਾਨੂੰ ਸੁਣਨ ਚ ਆਇਆ ਵੀ ਕੀਮੋਥੈਰੇਪੀ ਜਿਹੜੀ ਉਹ ਸ਼ੁਰੂ ਕੀਤੀ ਜਾਂਦੀ ਹੈ ਤੇ ਉਹ ਨਾ ਸਹਾਰਦੇ ਹੋਏ ਉਹ ਜਿਹੜਾ ਵੈ ਅਕਾਲ ਚਲਾਣਾ ਕਰ ਜਾਂਦੇ ਨੇ। ਬਿਲਕੁਲ 48 ਘੰਟਿਆਂ ਤੋਂ ਵੀ ਘੱਟ ਦੇ ਸਮੇਂ ਦੇ ਵਿੱਚ ਇਲਾਜ ਸ਼ੁਰੂ ਹੋਣ ਤੋਂ ਉਹ ਜਿਹੜਾ ਉੱਥੇ ਹੀ ਖਤਮ ਹੋ ਜਾਂਦੇ ਨੇ। ਹੁਣ ਜਿਹੜੀ ਗੱਲ ਹੈ ਵੀ ਜਿਹੜੀ ਤੁਸੀਂ ਗੱਲ ਕਹੀ ਵੀ ਇਹ ਕੀ ਹੈ, ਦੇਖੋ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਦਾ ਦੀਪ ਸਿੱਧੂ ਭਾਜੀ ਐਕਟਿਵ ਹੋਇਆ ਉੱਥੇ, ਫਿਰ ਉਹਨਾਂ ਦੀ ਜਿੱਦਾਂ ਭੇਦ ਭਰੇ ਹਾਲਾਤਾਂ ਵਿੱਚ ਉਹਨਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਫਿਰ ਉਹ ਭਾਈ ਅੰਮ੍ਰਿਤਪਾਲ ਸਿੰਘ ਜੀ ਦੁਬਈ ਤੋਂ ਆਉਂਦੇ ਨੇ। ਇਹ ਦੋਵਾਂ ਹੀ ਮਸਲੇ ਤੇ ਇੰਡੀਅਨ ਗੌਰਮੈਂਟ ਦੀ ਬਹੁਤ ਜ਼ਿਆਦੀ ਅੱਖ ਸੀ ਅਵਤਾਰ ਸਿੰਘ ਖੰਡਾ ਤੇ, ਕਿਉਂਕਿ ਇਹ ਦੀਪ ਸਿੱਧੂ ਭਾਜੀ ਨਾਲ ਵੀ ਕਨੈਕਟਡ ਸੀਗੇ ਔਰ ਅੰਮ੍ਰਿਤਪਾਲ ਭਾਜੀ ਨਾਲ ਵੀ ਕਨੈਕਟਡ ਸੀਗੇ ਬਿਲਕੁਲ ਜਿਹੜਾ ਚੰਗੀ ਤਰੀਕੇ ਦੇ ਨਾਲ। ਤੇ ਇਹਨਾਂ ਦੇ ਬਾਰੇ ਜੇ ਤੁਸੀਂ ਦੇਖੋ ਇੰਡੀਅਨ ਨਿਊਜ਼ ਚੈਨਲ, ਮੈਂ ਕਹਿੰਦਾ ਕੋਈ ਵੀ, ਮੈਂ ਅੱਜ ਤੁਹਾਡੇ ਸੰਗਤਾਂ ਨੂੰ ਦੱਸਦਾ ਵੀ ਤੁਸੀਂ ਜੇ YouTube ਤੇ ਜਾ ਕੇ ਅਵਤਾਰ ਸਿੰਘ ਖੰਡਾ ਟਾਈਪ ਕਰੋ ਤੇ ਘੱਟੋ ਘੱਟ ਨਹੀਂ ਤੇ 2 ਦਰਜਨ ਹਿੰਦੀ ਚੈਨਲਾਂ ਦੀਆਂ ਖਬਰ ਜਾਣਗੀਆਂ, ਇੰਡੀਅਨ ਚੈਨਲ ਦੀਆਂ, ਕਿ ਜੀ KLF ਟੈਰਰਿਸਟ ਵਾਂਟਡ ਬਾਈ ਇੰਡੀਆ, ਮਾਸਟਰਮਾਈਂਡ ਅੰਮ੍ਰਿਤਪਾਲ's ਮਾਸਟਰਮਾਈਂਡ ਵਾਂਟਡ ਬਾਈ ਇੰਡੀਆ, ਫਲਾਣਾ। ਮਤਲਬ ਜੋ ਕੁਛ ਤੁਸੀਂ ਕਿਸੇ ਦੇ ਬਾਰੇ ਗੰਦ ਬਕ ਸਕਦੇ ਹੋ ਉਹ ਉਹਨਾਂ ਨੇ ਬਕਿਆ ਹੋਇਆ ਇਹਨਾਂ ਬਾਰੇ। ਫਿਰ ਉਹ ਜਿਹੜਾ ਹੁਣ ਝੰਡਾ ਲੱਥਿਆ ਉਧਰ ਇੱਥੇ ਇੰਡੀਅਨ ਕਾਉਂਸਲੇਟ ਦੇ ਬਾਹਰ, ਉਹਦੇ ਲਈ ਵੀ ਉਹ ਇਹਨਾਂ ਨੂੰ ਦੋਸ਼ ਦੇ ਰਹੇ ਸਨ, ਉਹਦੀਆਂ ਵੀ ਨਿਊਜ਼ ਰੀਲਾਂ ਭਰੀਆਂ ਹੋਈਆਂ। ਮਤਲਬ ਇੱਕ ਬੰਦੇ ਦੇ ਪਿੱਛੇ ਜੇ ਅਸੀਂ ਗੱਲ ਕਹੀਏ ਹੱਥ ਧੋ ਕੇ ਪਏ ਹੋਏ ਸਨ। ਤੇ ਜਿਸ ਤਰ੍ਹਾਂ ਕਿ ਕੋਈ ਫੌਤ ਹੁੰਦਾ ਤੇ ਜਿਹੜੇ ਉਹਦੇ ਨਜ਼ਦੀਕੀ ਹੁੰਦੇ ਨੇ ਹਮਦਰਦੀ ਉਹਨਾਂ ਦੀ ਜਾਂਦੀ ਹੈ ਤੇ ਜਿਹੜਾ ਉਹਦਾ ਕੋਈ ਦੁਸ਼ਮਣ ਹੁੰਦਾ ਉਹਦੇ ਤੇ ਸ਼ੱਕ ਵੀ ਜਾਂਦਾ ਹੈ। ਸੋ ਜਿਹੜਾ ਸ਼ੱਕ ਹੈ ਉਹ ਇੰਡੀਆ ਤੇ ਜਾ ਰਿਹਾ ਵੀ ਇੱਕ ਬਿਲਕੁਲ ਚੰਗਾ ਭਲਾ ਹੈਲਦੀ ਬੰਦਾ ਉਹ ਕਿੱਦਾਂ ਹੋ ਗਿਆ। ਦੂਸਰਾ ਸ਼ੱਕ ਇਧਰੋਂ ਵੀ ਜਾਂਦਾ ਹੈ ਜਦੋਂ ਉੱਥੇ ਉਹ ਵੈਂਟੀਲੇਟਰ ਤੇ ਨੇ, ਨਾਲ ਹੀ ਇੰਡੀਆ ਦੱਸ ਦਿੰਦਾ ਵੀ ਵੈਂਟੀਲੇਟਰ ਤੇ ਪਏ ਨੇ, ਇਹਦਾ ਮਤਲਬ ਹੀ ਵਾਸ ਬੀਇੰਗ ਵਾਚਡ। ਕਈ ਇੰਡੀਅਨ ਨਿਊਜ਼ ਚੈਨਲਸ ਨੇ ਤਾਂ ਇੱਥੋਂ ਤੱਕ ਕਿਹਾ ਵੀ ਇਹਨਾਂ ਨੂੰ ਜ਼ਹਿਰ ਦਿੱਤਾ ਗਿਆ। ਸੋ ਔਰ ਕਈਆਂ ਨੇ ਖੁਸ਼ੀਆਂ ਮਨਾਈਆਂ ਟਵਿੱਟਰ ਦੇ ਉੱਤੇ, ਕਈਆਂ ਨੇ ਖੁਸ਼ੀਆਂ ਮਨਾਈਆਂ ਜੀ ਦੇਖੋ ਪਹਿਲਾਂ ਪੰਜਵੜ ਸਾਹਿਬ ਨੂੰ ਪਾਕਿਸਤਾਨ 'ਚ ਮਾਰ ਦਿੱਤਾ, ਹੁਣ ਖੰਡੇ ਨੂੰ UK ਦੇ ਵਿੱਚ ਮਾਰ ਦਿੱਤਾ, ਹੁਣ ਕੈਨੇਡਾ ਦੇ ਵਿੱਚ ਨੈਕਸਟ ਕਾਰਵਾਈ ਕਰਾਂਗੇ। ਇਦਾਂ ਦੀਆਂ ਪੋਸਟਾਂ ਵੀ ਦੇਖਣ ਨੂੰ ਮਿਲਦੀਆਂ। ਸੋ ਕਹਿਣ ਤੋਂ ਭਾਵ ਹਾਂ ਬਲੱਡ ਕੈਂਸਰ ਦੇ ਨਾਲ ਹਾਲੇ ਤੱਕ ਜੋ ਵਜ੍ਹਾ ਪਤਾ ਲੱਗ ਰਹੀ ਹੈ ਉਹ ਬਲੱਡ ਕੈਂਸਰ ਨਾਲ ਲੱਗ ਰਹੀ ਹੈ ਵੀ ਕਿਉਂਕਿ ਵਾਈਟ ਬਲੱਡ ਸੈੱਲ ਵੱਧ ਗਏ ਸਨ, ਕਲੌਟਿੰਗ ਹੋ ਰਹੀ ਸੀ। ਇਹ ਲਿਊਕੀਮੀਆ ਦਾ ਇੱਕ ਬੇਸਿਕਲੀ ਜਿਹੜਾ ਹੈ ਸਿੰਪਟਮ ਹੈ। ਸੋ ਪਰ ਇਹ ਲਿਊਕੀਮੀਆ ਕਿੱਦਾਂ ਹੋਇਆ, ਕੀ ਇਹ ਨੈਚੁਰਲੀ ਹੋਇਆ ਜਾਂ ਕੈਮੀਕਲੀ ਇੰਡਿਊਸਡ ਹੈ? ਅਸੀਂ ਜਾਣਦੇ ਹਾਂ ਏਜੰਸੀਆਂ ਨੇ ਉਹ ਰਾਈਸਿਨ ਨਾਮ ਦਾ ਕੈਮੀਕਲ ਯੂਜ਼ ਕਰਦੀਆਂ ਨੇ, ਨਰਵ ਕੈਮੀਕਲਸ ਯੂਜ਼ ਕਰਦੀਆਂ ਨੇ ਜਿਹਦੇ ਨਾਲ ਕਿ ਕੋਈ ਮੈਡੀਕਲ ਕੰਡੀਸ਼ਨ ਜਿਹੜੀ ਉਹ ਇੰਡਿਊਸ ਹੋ ਜਾਂਦੀ ਹੈ। ਲਿਊਕੀਮੀਆ ਕਹਿ ਲਓ, ਆਰਗਨ ਫੇਲੀਅਰ ਕਹਿ ਲਓ, ਕੁਛ ਵੀ ਕਹਿ ਲਓ। ਸੋ ਜਿਹੜਾ ਸ਼ੱਕ ਦੇ ਘੇਰੇ ਚੋਂ ਨਹੀਂ ਕੱਢਿਆ ਜਾ ਸਕਦਾ ਹਿੰਦੁਸਤਾਨ ਨੂੰ ਜਿਸ ਤਰੀਕੇ ਦੇ ਨਾਲ ਉਹ ਭਾਜੀ ਤੇ ਵਾਚ ਕਰ। ਸੋ ਸ਼ੱਕ ਦੇ ਘੇਰੇ 'ਚ ਜਿਹੜੀ ਅਟੋਪਸੀ ਰਿਪੋਰਟ ਹੈ ਉਹ ਇੱਥੇ ਦੀ ਜਿਹੜੀ ਇੰਡੀਪੈਂਡੈਂਟ ਅਥਾਰਟੀ ਹੈ ਉਹਦੇ ਅੱਗੇ ਰੱਖ ਦਿੱਤੀ ਗਈ ਹੈ ਵੀ ਇਹਦੀ ਅਟੋਪਸੀ ਜਿਹੜੀ ਹੈ ਡੀਟੇਲਡ ਕਰੋ ਤੁਸੀਂ। ਸਾਨੂੰ ਸ਼ੱਕ ਹੈ ਬਈ ਕੁਛ ਵੀ ਹੋ ਸਕਦਾ ਹੈ, ਸ਼ਖਸ ਦੇ ਮਰਨ ਦੇ ਪਿੱਛੇ ਕੋਈ ਵੀ ਵਜ੍ਹਾ ਹੋ ਸਕਦੀ ਹੈ। ਉਹ ਇੱਥੇ ਪੂਰੀ ਆਸ ਹੈ ਇੱਥੇ ਦੀਆਂ ਅਥਾਰਟੀਜ਼ ਉਹ ਚੰਗੀ ਤਰ੍ਹਾਂ ਕੰਮ ਕਰਨਗੀਆਂ ਤੇ ਉਹ ਸਾਨੂੰ ਇਸ ਭੇਦ ਭਰੇ ਹਾਲਾਤ ਦੇ ਵਿੱਚ ਜਿਸ ਤਰ੍ਹਾਂ ਖੰਡਾ ਭਾਜੀ ਸਾਨੂੰ ਛੱਡ ਕੇ ਚਲਾ ਗਿਆ, ਵਿਛੋੜਾ ਦੇ ਗਿਆ, ਉਹਦੇ ਬਾਰੇ ਸਾਨੂੰ ਜਿਹੜਾ ਉਹ ਤੱਥ ਕੱਢ ਕੇ ਸਾਡੇ ਸਣਗੀਆਂ ਵੀ ਕਿਸ ਤਰੀਕੇ ਦੇ ਨਾਲ ਅਸਲ ਵਿੱਚ ਇਹਨਾਂ ਦੀ ਹੋਈ ਹੈ। ਔਰ ਮੈਂ ਤੁਹਾਨੂੰ ਇੱਕ ਇਹ ਵੀ ਦੱਸਦਾ ਕਿ ਇਹਨਾਂ ਦੇ ਨਿਕਟ ਕਾਫੀ ਗੱਲਬਾਤ ਹੁੰਦੀ ਸੀ। ਇਹ 25 ਤਰੀਕ ਨੂੰ ਪਿਛਲੇ ਮਹੀਨੇ ਦੀ ਤੇ ਟਰੈਕ ਕਰਕੇ ਆਏ ਨੇ ਘੱਟੋ ਘੱਟ 3-4 ਦਿਨਾਂ ਦੀ। 10 ਮਾਈਲ ਦੇ ਪਹਾੜ ਐਵਰੀ ਡੇ ਕਰ ਰਹੇ ਸਨ, ਪਹਾੜ ਚੜ ਰਹੇ ਸਨ, ਉਤਰ ਰਹੇ ਸਨ। ਸੋ ਹੀ ਵਾਸ ਫਿਜ਼ੀਕਲੀ ਕੰਪਲੀਟਲੀ ਫਿਟ। ਔਰ ਇਸ ਵੀ ਗੱਲ ਹੋ ਗਈ ਹੈ ਕਿ ਨਾ ਘਰਦਿਆਂ ਨੂੰ, ਨਾ ਇੱਥੋਂ ਦੇ ਕਰੀਬੀ ਯਾਰ ਦੋਸਤਾਂ ਨੂੰ
ਤੇ ਨਾ ਹਮਸਾਇਆਂ ਨੂੰ ਤੇ ਨਾ ਹੀ ਭਾਜੀ ਨੂੰ ਕੁਝ ਨਹੀਂ ਸੀ ਪਤਾ ਇਸ ਹੈਲਥ ਕੰਡੀਸ਼ਨ ਦੇ ਬਾਰੇ ਇਸ ਤੋਂ ਪਹਿਲਾਂ। ਮੈਂ ਤੁਹਾਡੇ ਨਾਲ ਜ਼ਰੂਰ ਮੈਂ ਆਪਣੇ ਦਰਸ਼ਕਾਂ ਨਾਲ ਵੀ ਇਸ ਗੱਲ ਦੀ ਸਾਂਝ ਪਾਉਣੀ ਚਾਹੁੰਦਾ ਕਿ ਘਟਨਾਵਾਂ ਕਿਵੇਂ ਵਾਪਰੀਆਂ। ਸਾਨੂੰ ਇਸ ਗੱਲ ਦੇ ਉੱਤੇ ਜਿਵੇਂ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਸ਼ੱਕ ਜਾ ਰਿਹਾ ਕਿ ਇਹ ਕੈਮੀਕਲੀ ਇੰਡਿਊਸਡ ਵੀ ਜਿਹੜਾ ਇਹ ਸਾਰਾ ਜਿਹੜੀ ਇੱਕ ਉਹਨਾਂ ਨੂੰ ਬਿਮਾਰੀ ਆ ਜਿਹੜੀ ਦੱਸੀ ਗਈ ਆ ਉਹ ਕੈਮੀਕਲੀ ਇੰਡਿਊਸਡ ਹੋ ਸਕਦੀ ਆ। ਪਰ ਉਸ ਤੋਂ ਪਹਿਲਾਂ ਇੱਕ ਗੱਲ ਜਿਹੜੀ ਇਹ ਝੰਡੇ ਵਾਲੀ ਘਟਨਾ ਹੋਈ ਆ, ਭਾਰਤ ਦਾ ਜਿਹੜਾ ਝੰਡਾ ਸੀ, ਜਿਵੇਂ ਸਿੱਖਾਂ ਨੇ ਆਪਣਾ ਰੋਹ ਪ੍ਰਗਟ ਕੀਤਾ ਤੇ ਰੋਹ ਪ੍ਰਗਟ ਕਰਦਿਆਂ ਉੱਥੇ ਐਮਬੈਸੀ ਦੇ ਬਾਹਰ UK ਦੇ ਵਿੱਚ ਭਾਰਤ ਦੇ ਝੰਡੇ ਨੂੰ ਲਾਇਆ ਗਿਆ ਤੇ ਉਸ ਸਾਰੇ ਮਾਮਲੇ ਨੂੰ ਭਾਰਤ ਸਰਕਾਰ ਨੇ ਜਿਵੇਂ ਉਸ 'ਤੇ ਰਿਐਕਟ ਕੀਤਾ ਤੇ ਉਹ ਸਾਰੇ ਦੇ ਵਿੱਚ ਇੱਕ ਬੜੀ ਅਹਿਮ ਖਬਰ ਆ ਜਿਹੜੀ ਇੰਡੀਅਨ ਐਕਸਪ੍ਰੈਸ ਦੇ ਵਿੱਚ 13 ਜੂਨ ਨੂੰ ਪਬਲਿਸ਼ ਹੋਈ। 13 ਜੂਨ ਨੂੰ ਇਹ ਖਬਰ ਪਬਲਿਸ਼ ਹੁੰਦੀ ਆ ਜਿਹਦਾ ਸਿਰਲੇਖ ਆ ਅਟੈਕ ਔਨ ਲੰਡਨ ਮਿਸ਼ਨ, NIA ਟੀਮ ਕੁਇਜ਼ਡ ਅੰਮ੍ਰਿਤਪਾਲ ਏਡਸ ਇਨ ਦਿਬਰੂਗੜ੍ਹ। ਤੇ ਇਹ ਸਾਰੀ ਖਬਰ ਦੇ ਵਿੱਚ ਇਹ ਗੱਲ ਦੱਸੀ ਗਈ ਕਿ ਜਿਹੜੀ NIA ਦੀ ਟੀਮ ਪਿਛਲੇ ਮਹੀਨੇ UK ਗਈ ਸੀ ਇਸ ਝੰਡੇ ਵਾਲੇ ਕੇਸ ਦੀ ਜਾਂਚ ਕਰਨ ਦੇ ਲਈ। ਉਹ ਟੀਮ ਉੱਥੇ ਜਾਣ ਤੋਂ ਪਹਿਲਾਂ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ 4 ਦਿਨ ਪੁੱਛਗਿੱਛ ਕਰਕੇ ਗਈ ਤੇ ਇਸ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਇਸ ਪੁੱਛਗਿੱਛ ਦਾ ਜਿਹੜਾ ਮੁੱਖ ਕੇਂਦਰ ਸੀ ਉਹ ਅਵਤਾਰ ਸਿੰਘ ਖੰਡਾ ਆਜ਼ਾਦ ਸੀ ਤੇ NIA ਦੀ ਟੀਮ ਅਵਤਾਰ ਸਿੰਘ ਖੰਡਾ ਆਜ਼ਾਦ ਦੀ ਰਿਹਾਇਸ਼ ਬਰਤਾਨੀਆ ਦੇ ਵਿੱਚ ਲਈ ਅਵਤਾਰ ਸਿੰਘ ਖੰਡਾ ਆਜ਼ਾਦ ਦੇ ਬਾਰੇ ਹਰ ਇੱਕ ਜਾਣਕਾਰੀ ਜਿਹੜੀ ਅੰਮ੍ਰਿਤਪਾਲ ਸਿੰਘ ਤੋਂ ਲੈ ਸਕਦੀ ਸੀ ਉਹਦੇ ਬਾਰੇ ਇਹ ਪੁੱਛਗਿੱਛ ਕਰਨ ਦੇ ਲਈ ਸਪੈਸ਼ਲ ਕੋਰਟ ਤੋਂ ਪਰਮਿਸ਼ਨ ਲੈ ਕੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਗਈ। ਤਾਂ ਉਸ ਤੋਂ ਬਾਅਦ ਜਿਹੜੀ ਜਦੋਂ ਪੰਥ ਦੇ ਵਿੱਚ ਕਿਸੇ ਨੂੰ ਵੀ ਇਸ ਗੱਲ ਦਾ ਇਲਮ ਨਹੀਂ ਸੀ ਕਿ ਅਵਤਾਰ ਸਿੰਘ ਖੰਡਾ ਆਜ਼ਾਦ ਹਸਪਤਾਲ ਦੇ ਵਿੱਚ ਆ, ਬੜੇ ਨੇੜਲੇ ਜਿਹੜੇ ਲੋਕ ਨੇ ਉਹਨਾਂ ਨੂੰ ਇਸ ਗੱਲ ਬਾਰੇ ਪਤਾ ਹੋ ਸਕਦਾ, ਪਰ ਉਦੋਂ ਜਿਹੜੀ ਇੰਡੀਆ ਦੀ ਅਸੀਂ ਕਹਿ ਸਕਦੇ ਹਾਂ ਕਿ ਉਹ ਜਰਨਲਿਸਟ ਜਿਹੜੀ ਕਿ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਨਾਲ ਸਿੱਧੀ ਸੰਬੰਧਿਤ ਹੋਵੇ, ਜਿਹੜੀ ਇੰਡੀਆ ਦੀ ਜਿਹੜੇ ਸਿਕਿਉਰਿਟੀ ਆਪਰੇਸ਼ਨਸ ਨੇ ਉਹਨਾਂ ਦੀ ਕਵਰੇਜ ਕਰਨ ਦੇ ਲਈ ਨੀਅਤ ਕੀਤੀ ਗਈ ਹੋਵੇ ਤੇ ਉਸ ਦੇ ਵੱਲੋਂ ਇੱਕ ਸਟੋਰੀ ਬ੍ਰੇਕ ਕੀਤੀ ਜਾਂਦੀ ਹੈ ਇੰਡੀਆ ਟੂਡੇ ਦੇ ਵਿੱਚ, ਜਿਹਦੇ ਵਿੱਚ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਅਵਤਾਰ ਸਿੰਘ ਖੰਡਾ ਆਜ਼ਾਦ ਵੈਂਟੀਲੇਟਰ ਤੇ ਆ ਤੇ ਉਸ ਨੂੰ ਜ਼ਹਿਰ ਦਿੱਤਾ ਗਿਆ ਹੈ। ਤੇ ਇਹ ਖਬਰ ਜਦੋਂ ਪੰਥ ਦੇ ਵਿੱਚ ਵੀ ਕਿਸੇ ਨੂੰ ਨਹੀਂ ਸੀ ਪਤਾ ਤਾਂ ਉਦੋਂ ਇਹ ਖਬਰ ਦਾ ਇੰਡੀਆ ਦੀਆਂ ਏਜੰਸੀਆਂ ਨੂੰ ਪਤਾ ਹੋਣਾ ਜਿਨ੍ਹਾਂ ਦੇ ਰਾਹੀਂ ਇਹ ਖਬਰ ਜਨਤਕ ਹੋਈ ਆ, ਇਹ ਬੜੇ ਵੱਡੇ ਸਵਾਲ ਖੜੇ ਕਰਦਾ ਕਿ ਅਵਤਾਰ ਸਿੰਘ ਖੰਡਾ ਆਜ਼ਾਦ ਦੇ ਉੱਤੇ ਪੂਰੀ ਨਿਗਾਹ ਸੀ ਤੇ ਉਸ ਦੇ ਉੱਤੇ ਕਾਰਵਾਈ ਦੇ ਲਈ ਪਿਛਲੇ ਸਮੇਂ ਤੋਂ ਹੀ ਜਿਹੜਾ ਆ ਪਲਾਨ ਆਊਟ ਕੀਤਾ ਜਾ ਰਿਹਾ ਸੀ। ਤਾਂ ਇਹ ਸਾਰੀਆਂ ਗੱਲਾਂ ਫਿਰ ਇਹ ਬੜੇ ਵੱਡੇ ਸਵਾਲ ਖੜੇ ਕਰਦੀਆਂ ਨੇ ਕਿ ਜਿਵੇਂ ਇਹ ਕੋਈ ਪਹਿਲੀ ਵਾਰ ਨਹੀਂ ਕਿ ਕੈਮੀਕਲੀ ਇੰਡਿਊਸਡ ਇਸ ਤਰ੍ਹਾਂ ਦੀਆਂ ਕਿਲਿੰਗਸ UK ਦੇ ਵਿੱਚ ਹੋਈਆਂ ਹੋਣ। ਖਾਲਸਾ ਏਡ ਵੱਲੋਂ ਜਿਹੜਾ UK ਦੀ ਗਵਰਨਮੈਂਟ ਨੂੰ ਇੱਕ ਲੈਟਰ ਲਿਖਿਆ ਗਿਆ ਤੇ ਉਸ ਦੇ ਵਿੱਚ ਵੀ ਇਹ ਕਿਹਾ ਗਿਆ ਕਿ UK ਦੀ ਧਰਤੀ ਦੇ ਉੱਤੇ ਜਿਵੇਂ ਰਸ਼ੀਆ ਦੇ ਨਾਲ ਰਸ਼ੀਆ ਵੱਲੋਂ ਜਿਸ ਤਰ੍ਹਾਂ ਦੀਆਂ ਕਿਲਿੰਗਸ ਕੀਤੀਆਂ ਜਾ ਰਹੀਆਂ ਨੇ ਜਿਹੜੇ ਕੈਮੀਕਲਸ ਨੂੰ ਯੂਜ਼ ਕਰਕੇ, ਜਿਹਦੇ ਵਿੱਚ ਸਭ ਤੋਂ ਅਹਿਮ ਜਿਹੜੀ ਗੱਲ ਆ ਕਿ ਉਹ ਇਸੇ ਤਰ੍ਹਾਂ ਕਿਲਿੰਗਸ ਹੁੰਦੀਆਂ ਨੇ ਜਿਸ ਤਰ੍ਹਾਂ ਦਾ ਮਾਮਲਾ ਅਵਤਾਰ ਸਿੰਘ ਖੰਡਾ ਆਜ਼ਾਦ ਦੇ ਕੇਸ ਵਿੱਚ ਦੇਖਣ ਨੂੰ ਮਿਲਿਆ ਕਿ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਨੂੰ ਰੇਡੀਓ ਐਕਟਿਵ ਜਿਹੜੇ ਮਟੀਰੀਅਲਸ ਹੁੰਦੇ ਨੇ ਉਹਨਾਂ ਦੇ ਕਿਸੇ ਤਰੀਕੇ ਦੇ ਨਾਲ ਬੋਡੀ 'ਚ ਇੰਡਿਊਸ ਕੀਤੇ ਜਾਂਦੇ ਨੇ, ਜਿਸ ਤੋਂ ਬਾਅਦ ਬੰਦਾ ਇੱਕਦਮ ਜਿਹੜਾ ਆ ਉਹ ਕਿਸੇ ਨਾ ਕਿਸੇ ਖਤਰਨਾਕ ਬਿਮਾਰੀ ਦੇ ਨਾਲ ਇਸ ਜਹਾਨ ਤੋਂ ਰੁਖਸਤ ਕਰ ਜਾਂਦਾ ਆ। ਤਾਂ ਇਹੀ ਘਟਨਾ ਜਿਹੜੀ ਆ ਜਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸਵਾਲ ਖੜੇ ਕਰਦੀਆਂ ਨੇ। ਤਾਂ ਮਨਪ੍ਰੀਤ ਸਿੰਘ ਜੀ, ਹੁਣ ਜਿਹੜੀ ਇਹ ਜਾਂਚ ਦੀ ਗੱਲ ਆ, ਆਟੋਪਸੀ ਰਿਪੋਰਟ ਜਿਹੜੀ ਆ ਉਹ ਕਦੋਂ ਤੱਕ ਜਨਤਕ ਹੋ ਸਕਦੀ ਹੈ ਜਾਂ ਜਿਹੜਾ ਪੰਥ ਦੇ ਸਾਹਮਣੇ ਉਹ ਕਦੋਂ ਤੱਕ ਆ ਸਕਦੀ ਹੈ ਕਿ ਇਸ ਆਟੋਪਸੀ ਰਿਪੋਰਟ ਦੇ ਵਿੱਚ ਕੀ ਕਿਹਾ ਗਿਆ ਹੈ? ਬਿਲਕੁਲ ਭਾਜੀ, ਜਿਹੜੀ ਆਟੋਪਸੀ ਹੈ ਉਹ ਇੱਥੇ ਦਾ ਇੱਕ ਇੰਡੀਪੈਂਡੈਂਟ ਮਹਿਕਮਾ ਜਿਹੜਾ ਉਹ ਹੈਂਡਲ ਕਰਦਾ ਹੈ। ਸਾਨੂੰ ਨਾਣੇ ਭਾਜੀ ਵੇਲੇ ਪਤਾ ਵੀ ਜਦੋਂ ਨਾਣਾ ਭਾਜੀ UK ਦੀ ਧਰਤੀ ਤੇ ਇੱਕਦਮ ਜਿਹੜਾ ਸਾਨੂੰ ਵਿਛੋੜਾ ਦੇ ਜਾਂਦਾ ਹੈ ਤੇ ਇੱਥੇ ਜਿਹੜੇ ਸਿਕਸ ਫॉर ਜਸਟਿਸ ਦੀ ਟੀਮ ਵਾਲੇ ਸਨ ਉਹਨਾਂ ਦੀ ਆਟੋਪਸੀ ਲਈ ਰਿਕੁਐਸਟ ਕੀਤਾ। ਜੇ ਐਕਚੁਅਲੀ ਇਹ ਬਹੁਤ ਲੈਂਥੀ ਪ੍ਰੋਸੈਸ ਹੈ, ਇਹ ਕੋਈ ਇੱਕਦਮ ਕੁਇਕ ਪ੍ਰੋਸੈਸ ਨਹੀਂ ਹੈ ਜਾਂ ਇਹਨੂੰ ਘੱਟੋ ਘੱਟ ਮਤਲਬ ਵਿੱਚ ਆਇਆ ਕਿ 3 ਹਫ਼ਤੇ ਤੋਂ ਲੈ ਕੇ 8 ਹਫ਼ਤੇ ਤੱਕ ਲੱਗ ਸਕਦੇ ਨੇ, ਡਿਪੈਂਡਿੰਗ ਔਨ ਕਿ ਕਿੰਨੀ ਡੀਟੇਲਡ ਇਨਵੈਸਟੀਗੇਸ਼ਨ ਦੀ ਲੋੜ ਹੁੰਦੀ ਹੈ। ਈਵਨ ਜਦੋਂ ਇਹ ਭਾਜੀ ਦੀ ਕਰਨੀ ਸੀ ਕਿਉਂਕਿ ਉਹਨਾਂ ਦਾ ਫਿਊਨਰਲ ਜਿਹੜਾ ਨਿਊਯਾਰਕ 'ਚ ਹੋਣਾ ਸੀਗਾ ਤੇ ਉਹਨਾਂ ਦੀ ਬੋਡੀ ਇੱਥੋਂ ਭੇਜਣੀ ਸੀ ਤੇ ਉਹਨਾਂ ਨੇ ਉਹਨਾਂ ਦੇ ਸੈਲਸ ਤੇ ਟਿਸ਼ੂਜ਼ ਤੇ ਬਲੱਡ ਦੇ ਸੈਂਪਲਸ ਵਗੈਰਾ ਸਾਰਾ ਕੁਝ ਇੱਥੇ ਰੱਖ ਲਿਆ ਸੀ ਤੇ ਉਹ ਕਹਿੰਦੇ ਸੀ ਵੀ ਤੁਸੀਂ ਹੁਣ ਕ੍ਰੀਮੇਟ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਆਟੋਪਸੀ ਦੀ ਜਿਹੜੀ ਹੈ ਉਹ 4-5 ਹਫ਼ਤਿਆਂ ਦੇ ਵਿੱਚ ਜਿਹੜੀ ਹੈ ਉਹ ਰਿਪੋਰਟ ਦੇ ਦਿਆਂਗੇ। ਸੋ ਆਟੋਪਸੀ ਦੇ ਵਿੱਚ ਜਿਹੜਾ ਹੈਲਥ ਰੀਜ਼ਨ ਆਇਆ ਸੀ ਕਿਉਂਕਿ ਉਹਨਾਂ ਨੂੰ ਕੰਡੀਸ਼ਨ ਸੀ। ਸੋ ਸਾਨੂੰ ਉਸ ਐਕਸਪੀਰੀਅੰਸ ਤੋਂ ਕਲੀਅਰਲੀ ਪਤਾ ਵੀ ਇਹ ਕੋਈ ਇੰਨਾ ਕੁਇਕ ਪ੍ਰੋਸੈਸ ਨਹੀਂ ਹੈਗਾ, ਇਹਨੂੰ ਟਾਈਮ ਲੱਗ ਸਕਦਾ, ਸਾਨੂੰ 4-5 ਹਫ਼ਤੇ ਲੱਗ ਸਕਦੇ ਨੇ ਕਲੋਜ਼ਰ ਮਿਲਣ ਤੋਂ।
ਤੇ ਇਹ ਵੀ ਗੱਲ ਹੋ ਸਕਦੀ ਹੈ ਕਿ ਸਾਨੂੰ ਸ਼ਾਇਦ ਕਦੀ ਕਲੋਜ਼ਰ ਨਾ ਵੀ ਮਿਲੇ, ਕਿਉਂਕਿ ਜਿਸ ਤਰ੍ਹਾਂ ਏਜੰਸੀਆਂ ਉਹ ਮਾਹਿਰ ਹੁੰਦੀਆਂ, ਕਈ ਇਹੋ ਜਿਹੇ ਕੈਮੀਕਲਸ ਹੁੰਦੇ ਨੇ ਉਹ ਬਾਡੀ ਵਿੱਚ ਥੋੜੀ ਦੇਰ ਲਈ ਜਾਂਦੇ ਨੇ, ਪ੍ਰੋਬਲਮ ਕਾਜ਼ ਕਰਦੇ ਨੇ, ਤੇ ਉਸ ਤੋਂ ਬਾਅਦ ਉਹ ਬਲੱਡ ਸਟਰੀਮ ਚ ਡਿਸਪੇਅਰ ਹੋ ਜਾਂਦੇ ਨੇ। ਸੋ ਕੀ ਪਤਾ ਕਿ ਸ਼ਾਇਦ ਸਾਨੂੰ ਸਾਰੀ ਜ਼ਿੰਦਗੀ ਨਾ ਪਤਾ ਲੱਗੇ, ਸਾਨੂੰ ਲੱਗੇ ਹਾਂ ਮੈਡੀਕਲੀ। ਦੇਖੋ ਬੜੇ ਸੋਚਣ ਵਾਲੀ ਗੱਲ ਹੈ ਕਿ ਕੋਈ ਬੰਦਾ ਜੈਨਰਿਕਲੀ ਕਿਉਂ ਨਹੀਂ ਕੋਈ ਬੰਦੇ ਮਰ ਰਹੇ, ਕਿਉਂ ਪਹਿਲਾਂ ਦੇਖਿਆ ਜਾਵੇ, ਪਹਿਲਾਂ ਦੀਪ ਸਿੱਧੂ, ਸਿੱਧੂ ਮੂਸੇਵਾਲਾ, ਸੰਦੀਪ ਨੰਗਲ, ਫਿਰ ਰਾਣਾ ਸਿੰਘ, ਫਿਰ ਹੁਣ ਖੰਡਾ ਅਵਤਾਰ ਸਿੰਘ ਖੰਡਾ ਆਜ਼ਾਦ, ਇਹ ਸਾਡੇ ਹੀ ਬੰਦੇ ਕਿਉਂ ਇਸ ਤਰ੍ਹਾਂ ਭਰੀ ਜਵਾਨੀ ਦੇ ਵਿੱਚ ਭੇਦ ਭਰੇ ਹਾਥਾਂ 'ਚ ਕਿਵੇਂ ਮਰ ਰਹੇ ਨੇ? ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ, ਕਿਸੇ ਨੂੰ ਗੈਂਗਸਟਰ ਮਾਰ ਦਿੰਦੇ ਨੇ, ਮਰ ਰਿਹਾ, ਇਸ ਤਰ੍ਹਾਂ ਹੋ ਰਿਹਾ। ਮੇਰਾ ਇਹ ਗੱਲ ਮੰਨਣ ਨੂੰ ਹੀ ਨਹੀਂ ਤਿਆਰ ਕਿ ਇਹਦੇ ਵਿੱਚ ਕੋਈ ਫਾਉਲ ਪਲੇ ਨਹੀਂ ਹੈ। ਬਾਕੀ ਅੱਗੋਂ ਪ੍ਰਮਾਤਮਾ ਜਾਣਦਾ ਕੀ ਹੈ ਤੇ ਕੀ ਨਹੀਂ ਹੈ। ਜਾਂ ਤਾਂ ਦੇਖੋ ਇਹ ਸਾਰੇ ਤਰੀਕੇ ਹੁੰਦੇ ਨੇ, ਏਜੰਸੀਆਂ ਸ਼ੁਰੂ ਤੋਂ ਇਹ ਕੰਮ ਕਰ ਰਹੀਆਂ ਨੇ, ਕੋਈ ਏਦਾਂ ਨਹੀਂ। ਅਸੀਂ ਕੰਟਰੀਆਂ ਨੂੰ ਇਹ ਵੀ ਦੇਖਿਆ ਕਿ ਕੰਟਰੀ ਦੀਆਂ ਏਜੰਸੀਆਂ ਨੂੰ ਵੀ ਮਰਵਾ ਦਿੰਦੀਆਂ ਨੇ ਕਈ ਵਾਰੀ, ਉਹਨਾਂ ਨੂੰ ਇਤਨਾ ਪੈਂਦਾ ਹੋਵੇ ਕਿਸੇ ਵੀ ਤਰੀਕੇ ਦੇ ਨਾਲ, ਤੇ ਉਹ ਸਭ ਕੁਝ ਜਿਹੜਾ ਅੱਖੀ ਘੱਟਾ ਪਾ ਜਾਂਦੀਆਂ ਨੇ। ਸੋ ਗੱਲ ਤਾਂ ਇਹ ਹੈ, ਦੇਖੋ ਸਿੱਖ ਕੌਮ ਸਾਡੀ ਕਿਹੜਾ ਕੋਈ ਇੰਡੀਪੈਂਡੈਂਟ ਏਜੰਸੀਆਂ ਨੇ ਜਿਹਦੇ ਥਰੂ ਅਸੀਂ ਜਾ ਸਕੀਏ। ਚਲੋ ਅਸੀਂ ਤਾਂ ਇਹਨਾਂ ਤੇ ਰਿਲਾਈ ਕਰ ਸਕਦੇ ਹਾਂ ਵੀ ਇਹ ਕਰਨਗੇ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿਸ ਤਰ੍ਹਾਂ ਤੁਸੀਂ ਕਿਹਾ ਨਾ ਲਗਾਤਾਰ ਇਹ ਵਾਂਟਡ ਸੀਗੇ ਇੰਡੀਆ ਨੂੰ, ਤੁਸੀਂ ਦੇਖੋ ਪਿਛਲੇ ਰੁਲਦਾ ਸਿੰਘ ਮਰਡਰ ਕੇਸ ਚ ਇਹਨਾਂ ਨੇ ਵੈਸਟ ਮਿਡਲੈਂਡ 3 ਨੌਨ ਐਕਸਟ੍ਰੈਡੀਸ਼ਨ ਦੇ ਆਰਡਰ ਤੇ ਪ੍ਰੀਤੀ ਪਟੇਲ ਨੇ ਸਾਈਨ ਕਰ ਦਿੱਤੇ, ਇੱਥੇ ਦੀ ਹੋਮ ਸੈਕਟਰੀ ਨੇ। ਉਹਨਾਂ ਨੂੰ ਚੱਕ ਲਿਆ ਗਿਆ ਘਰੋਂ, 7-8 ਮਹੀਨੇ ਉਹਨਾਂ ਦੇ ਵੇਸਟ ਕੀ, ਕੋਰਟ ਨੇ ਉਹਨਾਂ ਨੂੰ ਬਰੀ ਕਰ ਦਿੱਤਾ। 10 ਮਿੰਟ ਵੀ ਕੋਰਟ ਇੰਡੀਆ ਦਾ ਜਿਹੜਾ ਨੌਨਸੈਂਸ਼ੀਅਲ ਐਵੀਡੈਂਸ ਸੀ ਉਹਨੂੰ ਬਰਦਾਸ਼ਤ ਨਹੀਂ ਕੀਤਾ, ਉਹਨਾਂ ਨੇ ਪਾੜ ਕੇ ਪੇਪਰ ਸੁੱਟ ਦਿੱਤੇ ਕਿ ਬਜਿਆ ਨੂੰ ਰਿਲੀਜ਼ ਇਹਨਾਂ ਨੂੰ। ਸੋ ਕਈ ਵਾਰੀ ਏਦਾਂ ਵੀ ਹੁੰਦਾ ਹੈ ਕਿ ਜਦੋਂ ਐਕਸਟ੍ਰੈਡਾਈਟ ਨਾ ਕੀਤਾ ਜਾ ਸਕੇ, ਤੇ ਇਹ ਵੀ ਹੁੰਦਾ ਵੀ ਕਈ ਵਾਰੀ ਬੰਦੇ ਨੂੰ ਐਲੀਮੀਨੇਸ਼ਨ ਦੀ ਆਪਸ਼ਨ ਕਿ ਬੰਦਾ ਸਾਡੇ ਲਈ ਸਿਰਦਰਦੀ ਬਣਿਆ ਹੋਇਆ, ਐਕਸਟ੍ਰੈਡਾਈਟ ਹੋ ਨਹੀਂ ਰਿਹਾ, ਚਲੋ ਐਲੀਮੀਨੇਟ ਹੀ ਕਰ ਲੈਂਦੇ ਆ ਨਾ। ਅਲੈਜਿਡਲੀ ਅਸੀਂ ਇਹ ਗੱਲਾਂ ਕਰ ਸਕਦੇ ਹਾਂ, ਜਾਂ ਹੋ ਸਕਦਾ ਹੈ ਗੱਲਾਂ ਇਹ ਵੀ ਹੋ ਸਕਦਾ ਵੀ ਉਹ ਇੱਕ ਨੈਚੁਰਲ ਕਾਜ਼ ਹੋਵੇ। ਪਰ ਇੱਕ ਗੱਲ ਤਾਂ ਪੱਕੀ ਹੈ ਨਾ, ਸਾਡੇ ਲਈ, ਸਿੱਖ ਕੌਮ ਲਈ, ਅਵਤਾਰ ਸਿੰਘ ਖੰਡਾ ਚਾਹੇ ਨੈਚੁਰਲੀ ਮਰਿਆ, ਚਾਹੇ ਉਹ ਇਹਨਾਂ ਦੇ ਫਾਉਲ ਪਲੇ ਦੇ ਤਹਿਤ ਮਰਿਆ, ਸਾਡੇ ਲਈ ਉਹ ਬੰਦਾ ਸਿਪਾਹੀ ਦੀ ਮੌਤ ਮਰਿਆ, ਕਿਉਂਕਿ ਉਹ ਅਖੀਰਲੇ ਸਾਹ ਤੱਕ ਆਪਣੇ ਸਿੱਖ ਕੌਮ ਲਈ ਜੂਝ ਰਿਹਾ ਸੀ, ਤੇ ਸਿੱਖ ਕੌਮ ਦੀ ਆਜ਼ਾਦੀ ਲਈ ਉਹਨੇ ਤੇ ਆਪਣੇ ਨਾਂ ਦੇ ਨਾਲ ਵੀ ਆਜ਼ਾਦ ਲਾਇਆ ਸੀ ਕਿ ਬਈ ਮੈਂ ਤਾਂ ਕੌਮ ਦੀ ਆਜ਼ਾਦੀ ਜਿਹੜਾ ਜੂਝ ਰਿਹਾ, ਤੇ ਜਦ ਤੱਕ ਕੌਮ ਦੀ ਆਜ਼ਾਦੀ ਨਹੀਂ ਹੁੰਦੀ। ਹੁਣ ਉਹ ਜਾਂਦੇ ਵਕਤ ਵੀ ਤੁਸੀਂ ਉਹਦੀ ਵੀਡੀਓ ਸੁਣੋ, ਜਿਹੜੀ ਉਹਨੇ ਜਾਂਦੇ ਵਕਤ ਬਿਲਕੁਲ ਵੈਂਟੀਲੇਟਰ ਤੇ ਲੱਗਣ ਤੋਂ ਪਹਿਲਾਂ ਉਹਨਾਂ ਨੇ ਇੱਕ ਛੋਟੀ ਜਿਹੀ ਵੀਡੀਓ ਬੋਲੀ ਹੈ, ਤੇ ਕਿਆ ਖੂਬਸੂਰਤ ਬੋਲ ਬੋਲੇ ਨੇ। ਤੇ ਉਹ ਕਹਿੰਦੇ ਬਈ ਬੰਦੇ ਆਂਦੇ ਜਾਂਦੇ ਰਹਿੰਦੇ ਨੇ, ਕੌਮ ਦੀ ਸਟਰਗਲ ਚੱਲਣੀ ਚਾਹੀਦੀ ਹੈ, ਖਾਲਿਸਤਾਨ ਜਿੰਦਾਬਾਦ ਤੇ ਫਤਿਹ ਬੁਲਾ ਦਿੱਤੀ, ਇਹ ਅਖੀਰਲੇ ਸ਼ਬਦ ਨੇ ਉਸਨੇ। ਉਸ ਬੰਦਾ ਜਿਸ ਦਿਨ ਦੇ ਭਾਈ ਸਾਹਿਬ ਐਡਮਿਟ ਹੋਏ ਹਸਪੀਟਲ, ਮੈਨੂੰ ਉਹਨਾਂ ਦੇ ਨਿਕਟਵਰਤੀਆਂ ਤੋਂ ਪਤਾ ਲੱਗਿਆ, ਡਾਕਟਰ ਨੂੰ ਇੱਕੋ ਹੀ ਗੱਲ ਕਹਿ ਰਹੇ ਸੀ ਵੀ ਜੋ ਤੂੰ ਇਲਾਜ ਕਰਨਾ ਕਰ ਲੈ, ਮੇਰੇ ਇੱਕ ਵੀ ਰੋਮ ਦੀ ਬੇਦਬੀ ਨਹੀਂ ਹੋਣੀ ਚਾਹੀਦੀ, ਮੈਂ ਮਰਨਾ ਪ੍ਰੈਫਰ ਕਰਾਂਗਾ, ਮੇਰੇ ਰੋਮ ਦੀ ਬੇਦਬੀ ਨਾ ਕਰੀ। ਸੋ ਉਹ ਬੰਦਾ ਆਪਣੇ ਡੈਡੀ ਦੀ ਫੋਟੋ ਦਾ ਸ਼ਹੀਦ ਹੈ, ਠੀਕ ਹੈ ਨਾ, ਕੁਲਵੰਤ ਸਿੰਘ ਖੁਖਰਾਣਾ ਤਾਂ ਸਾਰੇ ਜਾਣਦੇ ਹਾਂ ਅਸੀਂ, ਉਹ ਇੱਕ ਸ਼ਹੀਦ ਨੇ। ਉਹਨੇ ਆਪਣੇ ਬਟੂਏ ਚੋਂ ਉਹਨਾਂ ਦੀ ਫੋਟੋ ਕੱਢ ਕੇ ਉਹਨੂੰ ਮੱਥਾ ਟੇਕ ਕੇ ਤੇ ਕਹਿੰਦਾ ਵੀ ਹੁਣ ਅਗਲੇ ਜਨਮ ਚ ਮਿਲਾਂਗੇ। ਸੋ ਕਹਿਣ ਤੋਂ ਭਾਵ ਜਿਹੜਾ ਜਜ਼ਬਾਤ ਹੈ, ਸ਼ਹੀਦ ਪੁੱਤਰ ਹੁਣ ਅੱਜ ਇਹੋ ਜਿਹੀ ਕੌਮ ਦੇ ਲਈ ਜੂਝਦੇ ਹੋਏ ਇੱਕ ਸਿਪਾਹੀ ਦੀ ਤਰ੍ਹਾਂ ਅਲਵਿਦਾ ਕਹਿ ਕੇ ਗਿਆ ਦੁਨੀਆ ਨੂੰ। ਸਾਨੂੰ ਭੁੱਲਣਾ, ਸਾਡੀ ਕੌਮ ਦਾ ਸਿਪਾਹੀ ਹੈ, ਇੰਡੀਆ ਨੂੰ ਬਦਨਾਮ ਕਰ ਰਿਹਾ, ਕਹਿੰਦਾ ਜੀ ਇਹ ਬੰਬ ਮੇਕਰ ਸੀ, ਇਹ ਟੈਰਰਿਸਟ ਸੀ, ਇਹ ਫਲਾਣਾ ਸੀ, ਇਹ ਮਾਸਟਰਮਾਈਂਡ ਸੀ, ਇਹ ISI ਦਾ ਰਨ ਸੀ। ਇਹਨਾਂ ਨੇ ਜੋ ਬੋਲਣਾ ਬੋਲਣ। ਗੁਰੂ ਸਾਹਿਬ ਦਾ ਇੱਕ ਵਾਕ ਹੈ, ਜਿਉਂ-ਜਿਉਂ ਨਿੰਦਕ ਨਿੰਦ ਕਰੇ ਤਿਉਂ ਨਿਤ ਨਿਤ ਚੜ੍ਹੇ ਸਵਾਈ। ਸਾਡੇ ਕੌਮ ਦੇ ਹੀਰੋ ਨੇ, ਇਹ ਕੌਮ ਦੇ ਸਾਡੇ ਜਿਹੜੇ ਨੇ ਸਿਪਾਹੀ ਨੇ, ਅਸੀਂ ਇਹਨਾਂ ਦੀ ਕਦਰ ਪਾਣੀ ਹੈ, ਦੁਸ਼ਮਣ ਨੇ ਨਹੀਂ ਪਾਣੀ। ਅਸੀਂ ਇਹਨਾਂ ਦੀ ਕਦਰ ਪਾਣੀ ਹੈ, ਸਾਡਾ ਸਿਪਾਹੀ ਹੈ, ਸਿਪਾਹੀ ਦੀ ਮੌਤ ਗਿਆ, ਇਹਦਾ ਜਾਣਾ ਸਿਰ ਮੱਥੇ ਹੈ ਸਾਡੇ, ਇਹਦਾ ਰਹਿਣਾ ਵੀ ਸਿਰ ਮੱਥੇ ਸੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਭਾਈ ਸਾਹਿਬ ਜੋ ਉਮੀਦਾਂ ਹਨ ਕੌਮ ਤੋਂ, ਔਰ ਜੋ ਨੇ ਫੜੇ ਸਨ, ਉਹਨਾਂ ਨੂੰ ਸਰ ਕਰੀਏ, ਉਹਨਾਂ ਦੀ ਲੈਗੇਸੀ ਨੂੰ ਵੀ ਸਾਂਭ ਕੇ ਰੱਖੀਏ। ਜਿੱਥੇ ਉਹ ਜਿਹੜੇ ਕੰਮ ਕਰ ਗਏ ਨੇ, ਜਿਸ ਤਰ੍ਹਾਂ ਦੀਆਂ ਉਹ ਐਕਟਿਵਿਜ਼ਮ ਕਰ ਗਏ ਨੇ, ਉਹ ਜਿਹੇ ਐਕਟਿਵਿਜ਼ਮ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਰ ਕਰ ਸਕਿਆ ਉਹਨਾਂ ਦੀ ਤਰ੍ਹਾਂ। ਸੋ ਉਹਨੂੰ ਸਾਂਭਣਾ ਵੀ ਸਾਡਾ ਕੰਮ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਕਿ ਅਸੀਂ ਉਸ ਸਿਪਾਹੀ ਦੇ ਜੋ ਵੀ ਉਹਦੇ ਸੁਪਨੇ ਸੀ ਉਹਨਾਂ ਨੂੰ ਆਪਣੇ ਅਖੀਰਲੇ ਸਾਹਾਂ ਤੱਕ ਪੂਰਾ ਕਰੀਏ। ਬਿਲਕੁਲ ਮਨਪ੍ਰੀਤ ਸਿੰਘ ਜੀ, ਇਹ ਜਿਹੜੀ ਤੁਸੀਂ ਗੱਲ ਕੀਤੀ ਆ ਵੀ
ਜਿਹੜਾ ਗਵਰਨਮੈਂਟ ਦਾ ਲਗਾਤਾਰ ਇੱਕ ਤਰ੍ਹਾਂ ਦੀ ਮਿਸ ਇਨਫੋਰਮੇਸ਼ਨ ਆ ਉਹ ਆਪਣੇ ਸੋਰਸਿਸ ਦੇ ਰਾਹੀਂ ਫੈਲਾਉਣ ਦਾ ਪੂਰਾ ਜ਼ੋਰ ਲੱਗ ਰਿਹਾ ਆ ਤੇ ਲਗਾਤਾਰ ਇੰਡੀਆ ਦੇ ਨਿਊਜ਼ਪੇਪਰਸ, ਇੰਡੀਆ ਦੇ ਨਿਊਜ਼ ਚੈਨਲਸ ਅਵਤਾਰ ਸਿੰਘ ਖੰਡਾ ਆਜ਼ਾਦ ਦੇ ਨਾਂ ਨਾਲ ਭਰੇ ਹੋਏ ਨੇ। ਨਾਲ ਹੀ ਇਹ ਗੱਲ ਜਿਹੜੀ ਆ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਵਤਾਰ ਸਿੰਘ ਖੰਡਾ ਆਜ਼ਾਦ ਜਿਹੜਾ ਆ ਉਹ ਇੱਕ ਟੈਰਰਿਸਟ ਸੀ। ਉਹਦੇ ਲਈ ਚਾਹੇ ਮਤਲਬ ਉਹਨੂੰ ਅਵਤਾਰ ਸਿੰਘ ਖੰਡਾ ਆਜ਼ਾਦ ਨੂੰ ਬੰਬ ਬਣਾਉਣ ਦਾ ਮਾਹਰ ਦੱਸਿਆ ਜਾ ਰਿਹਾ, ਪਰ ਅਵਤਾਰ ਸਿੰਘ ਖੰਡਾ ਆਜ਼ਾਦ ਦੀ ਜਿਹੜੀ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਆਪਣੀ ਕੌਮ ਦੇ ਲਈ ਆਜ਼ਾਦ ਘਰ ਬਣਾਉਣ ਦੀ ਜਿਹੜੀ ਇੱਛਾ ਸੀ ਤੇ ਐਕਟਿਵਿਜ਼ਮ ਸੀ ਉਹ ਜਗ ਜ਼ਾਹਰ ਸੀ। ਤੇ ਉਹ ਇਸੇ ਗੱਲ ਦੇ ਚੱਲਦਿਆਂ ਕਿਉਂਕਿ ਉਹ ਡੈਮੋਕ੍ਰੈਟਿਕਲੀ ਐਕਟਿਵਿਜ਼ਮ ਕਰ ਰਹੇ ਸੀ ਤੇ ਭਾਰਤ ਸਰਕਾਰ ਦੇ ਜਿਹੜੇ ਇਹ ਦੋਸ਼ ਸੀ ਇਹਨਾਂ ਦੇ ਪਿੱਛੇ ਕੋਈ ਤੱਥ ਨਾ ਹੋਣ ਦੇ ਚੱਲਦੇ ਜਿਹੜੀ ਬਰਤਾਨੀਆ ਦੇ ਵਿੱਚ ਉਹ ਲਗਾਤਾਰ ਖੁੱਲ੍ਹ ਕੇ ਆਪਣੇ ਇਸ ਐਕਟਿਵਿਜ਼ਮ ਨੂੰ ਕਰ ਰਹੇ ਸੀ। ਪਰ ਵੱਡਾ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ 1984 ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਤੇ ਉਸ ਤੋਂ ਬਾਅਦ ਸਿੱਖਾਂ ਨੇ ਆਪਣੀ ਅਣਖ ਦੇ ਲਈ ਇੱਕ ਹਥਿਆਰਬੰਦ ਸੰਘਰਸ਼ ਲੜਿਆ ਤੇ ਉਸ ਤੋਂ ਬਾਅਦ ਅੱਜ ਬੀਜੇਪੀ ਦੀ ਗਵਰਨਮੈਂਟ ਜਿਹੜੀ ਰੂਲ ਕਰ ਰਹੀ ਹੈ ਇੰਡੀਆ ਦੇ ਵਿੱਚ ਉਹ ਇਹ ਲਗਾਤਾਰ ਦਾਅਵਾ ਕਰਦੀ ਹੈ ਕਿ ਇਹ ਕਾਂਗਰਸ ਨੇ ਜਿਹੜਾ ਆ ਗਲਤ ਕੀਤਾ ਸੀ, ਸਿੱਖਾਂ ਦਾ ਕਤਲੇਆਮ ਕੀਤਾ ਤੇ ਆਪਣੇ ਆਪ ਨੂੰ ਬਰੀ ਕਰਦੀ ਆ। ਪਰ ਕਾਂਗਰਸ ਦੀਆਂ ਵੀ ਕਿੰਨੀਆਂ ਗਵਰਨਮੈਂਟਸ ਰਹੀਆਂ, ਹੁਣ ਇੰਡੀਆ ਦੀ ਐਸਟੈਬਲਿਸ਼ਮੈਂਟ ਤੇ ਜਿਹੜੀ ਬੀਜੇਪੀ ਦੀ ਗਵਰਨਮੈਂਟ ਆ, ਪਰ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਜਦੋਂ ਗੱਲ ਕਰਦੇ ਆ ਭਾਈ ਹਰਮਿੰਦਰ ਸਿੰਘ ਮਿੰਟੂ ਜੋ ਕਿ ਭਾਰਤੀ ਜੇਲ੍ਹ ਦੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਤੇ ਉਸ ਤੋਂ ਬਾਅਦ ਲਗਾਤਾਰ ਜਿਹੜੇ ਸਿੱਖ ਐਕਟਿਵਿਸਟ ਜਿਹੜੇ ਕਿ ਇੱਕ ਅਸੀਂ ਕਹਿ ਸਕਦੇ ਕਿ ਆਈਕਨ ਬਣ ਰਹੇ ਸੀ ਸਿੱਖ ਯੂਥ ਦਾ ਤੇ ਜਿਹੜੇ ਐਕਟਿਵ ਰੋਲ ਪਲੇ ਕਰ ਰਹੇ ਸੀ ਵੱਡੇ ਪੱਧਰ ਤੇ ਪੰਜਾਬ ਦੀ ਨੌਜਵਾਨੀ ਨੂੰ ਜਗਾਉਣ ਦੇ ਲਈ, ਪੰਜਾਬ ਦੀ ਨੌਜਵਾਨੀ ਨੂੰ ਔਰਗੇਨਾਈਜ਼ ਕਰਨ ਦੇ ਲਈ, ਭਾਵੇਂ ਉਹ ਹਰਮਿੰਦਰ ਸਿੰਘ ਮਿੰਟੂ ਤੋਂ ਲੈ ਕੇ ਅਸੀਂ ਗੱਲ ਕਰ ਸਕਦੇ ਹਾਂ ਕਿ ਜਿਹੜੀਆਂ ਸਿੱਖ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਭਾਈ ਹਰਮੀਤ ਸਿੰਘ PhD ਤੇ ਭਾਈ ਹਰਪ੍ਰੀਤ ਸਿੰਘ PhD ਤੇ ਹੁਣ ਪਿਛਲੇ ਦਿਨੀ ਭਾਈ ਪਰਮਜੀਤ ਸਿੰਘ ਪੰਜਵੜ ਦਾ ਜਿਸ ਤਰ੍ਹਾਂ ਦੇ ਨਾਲ ਕਤਲ ਹੋਇਆ ਤੇ ਉਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਜਿਹੜਾ ਕਿ ਇੱਕ ਮਾਰਕਸਿਸਟ ਦੇ ਤੱਕ ਪੰਜਾਬ ਦੀ ਪੋਲੀਟੀਕਲ ਵੌਇਸ ਲੈ ਕੇ ਜਾ ਰਿਹਾ ਸੀ, ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਗੱਲ ਹੁੰਦੀ ਆ ਤੇ ਦੀਪ ਸਿੱਧੂ ਦਾ ਕਤਲ ਤੇ ਇਹ ਸਾਰੇ ਕਤਲ ਇਹਨਾਂ ਦਾ ਕਿਤੇ ਵੀ ਕਲੋਜ਼ਰ ਨਹੀਂ। ਸਿੱਖ ਜੈਨੋਸਾਈਡ ਦੇ ਕਲੋਜ਼ਰ ਤੋਂ ਬਾਅਦ ਹੁਣ ਜਿਹੜੇ ਸਿੱਖ ਆਈਕਨ, ਯੂਥ ਆਈਕਨ ਨਵੇਂ ਸੀ ਉਹਨਾਂ ਦੇ ਜਿਸ ਤਰ੍ਹਾਂ ਦੇ ਨਾਲ ਕਤਲ ਹੋ ਰਹੇ ਨੇ ਤੇ ਉਹਨਾਂ ਦਾ ਕੋਈ ਕਲੋਜ਼ਰ ਨਾ ਮਿਲਣਾ, ਤਾਂ ਇਸ ਦੇ ਪਿੱਛੇ ਸਮਝ ਲੱਗ ਰਹੀ ਆ ਲੋਕਾਂ ਨੂੰ ਕਿ ਇਹ ਕੋਈ ਕਤਲ ਆਮ ਕਤਲ ਨਹੀਂ ਆ, ਇਹ ਮੌਤਾਂ ਆਮ ਮੌਤਾਂ ਨਹੀਂ ਆ, ਇਹ ਪੂਰੇ ਸਾਜ਼ਿਸ਼ੀ ਢੰਗ ਦੇ ਨਾਲ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ, ਜਿਸ ਦੇ ਚੱਲਦਿਆਂ ਹੀ ਜਿਹੜਾ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਮਾਹਰ ਜਿਹੜੇ ਬੰਦੇ ਨੇ ਉਹ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਆ। ਤੇ ਸਿੱਖਾਂ ਦੇ ਵਿੱਚ ਹੁਣ ਇਹ ਗੱਲ ਜਿਹੜੀ ਆ ਜਸਟੀਫਾਈ ਹੋ ਰਹੀ ਆ ਕਿ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਲੰਮੇ ਸਮੇਂ ਤੋਂ ਇੱਕ ਦੌਰ ਚੱਲ ਰਿਹਾ ਸੀ ਕਿ ਡੈਮੋਕ੍ਰੈਟਿਕ ਜਿਹੜੀ ਡਾਇਲੋਗ ਦਾ ਪ੍ਰੋਸੈਸ ਦਾ ਕਿ ਜਿੱਥੇ ਕਲੋਜ਼ਰ ਹੋ ਸਕੇ, ਕੋਈ ਜਸਟਿਸ ਦੀ ਗੱਲ ਹੋ ਸਕੇ, ਪਰ ਸ਼ਾਇਦ ਹੁਣ ਜਿਹੜਾ ਸਿਸਟਮ ਆ ਜਾਂ ਸਟੇਟ ਆ ਉਹ ਡੈਮੋਕ੍ਰੈਟਿਕ ਜਸਟਿਸ ਦੇ ਅਜਿਹੀਆਂ ਘਟਨਾਵਾਂ ਦੇ ਨਾਲ ਰਾਹ ਬੰਦ ਤਾਂ ਨਹੀਂ ਕਰ ਰਹੀ। ਇਹ ਵੀ ਇੱਕ ਵੱਡਾ ਸਵਾਲ ਹੁਣ ਸਿੱਖ ਸਿਆਸਤ ਦੇ ਵਿੱਚ ਖੜਾ ਹੋ ਰਿਹਾ ਹੈ। ਤੇ ਮਨਪ੍ਰੀਤ ਸਿੰਘ ਜੀ, ਅਖੀਰਲੇ ਸਵਾਲ ਵੱਲ ਮੈਂ ਵੱਧਦਾ ਕਿ ਜਿਹੜੀ ਇੱਕ ਹੁਣ ਇਹ ਆਵਾਜ਼ ਉੱਠ ਰਹੀ ਹੈ ਕਿ ਅਵਤਾਰ ਸਿੰਘ ਖੰਡਾ ਆਜ਼ਾਦ ਇੱਕ ਤਰ੍ਹਾਂ ਦੇ ਨਾਲ ਸਿੱਖ ਨੌਜਵਾਨ ਜਲਾ ਵਤਨੀ ਹੀ ਕੱਟ ਰਹੇ ਨੇ ਜੋ ਆਪਣੀ ਜਨਮ ਭੋਏ ਆਪਣੀ ਜਿਹੜੀ ਧਰਤੀ ਆ, ਮਾਂ ਧਰਤੀ ਆ, ਉੱਥੇ ਵਾਪਸ ਆਪਣੇ ਵਤਨ ਨਹੀਂ ਪਰਤ ਸਕਦੇ ਪੋਲੀਟੀਕਲ ਰੀਜ਼ਨਸ ਕਰਕੇ। ਪਰ ਹੁਣ ਅਵਤਾਰ ਸਿੰਘ ਖੰਡਾ ਆਜ਼ਾਦ ਦੀ ਡੈਥ ਤੋਂ ਬਾਅਦ ਇਹ ਆਵਾਜ਼ ਉੱਠ ਰਹੀ ਹੈ ਕਮਿਊਨਿਟੀ ਦੇ ਵਿੱਚ ਕਿ ਉਹਨਾਂ ਦੀ ਜਿਹੜੀ ਡੈਡ ਬੋਡੀ ਆ ਉਸ ਨੂੰ ਪੰਜਾਬ ਲਿਆਂਦਾ ਜਾਵੇ, ਤਾਂ ਕਿ UK ਦੀ ਕਮਿਊਨਿਟੀ ਦੇ ਵਿੱਚ ਇਹਦੇ ਲਈ ਕੋਈ ਚਾਰਾਜ਼ੋਈ ਹੋ ਰਹੀ ਆ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਚੱਲ ਰਹੀ ਆ? ਕੀ ਪੋਸੀਬਿਲਿਟੀਜ਼ ਨੇ ਜਾਂ ਕ੍ਰਿਮੇਸ਼ਨ ਦਾ ਕੀ ਪ੍ਰੋਗਰਾਮ ਆ? ਦੇਖੋ, ਬਿਲਕੁਲ ਜਿਹੜਾ ਕ੍ਰਿਮੇਸ਼ਨ ਦਾ ਇਸ ਵੇਲੇ ਤੱਕ ਜਿੱਥੋਂ ਤੱਕ ਮੈਨੂੰ ਸਮਝ ਆ ਰਿਹਾ ਉਹ ਇਹ ਹੈ ਵੀ ਪਹਿਲੇ ਟਰਾਈ ਕੀਤਾ ਜਾ ਰਿਹਾ ਵੀ ਉਹਨਾਂ ਦੀ ਸਿਸਟਰ ਨੂੰ ਤੇ ਉਹਨਾਂ ਦੀ ਮਦਰ ਨੂੰ, ਸਿਸਟਰ ਦੀ ਫੈਮਿਲੀ ਨੂੰ ਜਿਹੜਾ ਇੱਥੇ ਸੱਦਿਆ ਜਾਵੇ ਜੇ ਹੋ ਸਕਦਾ। ਤੇ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਜਿਹੜੀ ਹੈ ਉਹਦੀ ਕਿਸੇ ਵੀ ਤਰੀਕੇ ਨਾਲ ਬੇਕਦਰੀ ਹੋਵੇ। ਸਾਨੂੰ ਇੰਡੀਆ ਤੇ ਇਸ ਗੱਲੋਂ ਭਰੋਸਾ ਨਹੀਂ ਵੀ ਕੱਲ ਨੂੰ ਉਹਦੀ ਡੈਡ ਬੋਡੀ ਨਾਲ ਕੁਛ ਕਰ ਦੇਣ ਜਾਂ ਕਨਫਿਸਕੇਟ ਕਰ ਦੇਣ, ਕਿਉਂਕਿ ਬਹੁਤ ਸਾਰੀਆਂ ਨਾਲ ਦੇਖੋ ਅਸੀਂ ਉਸ ਕੌਮ ਦੇ ਵਾਰਿਸ ਹਾਂ ਜਿੱਥੇ ਸਾਨੂੰ ਤਾਂ ਲਾਸ਼ਾਂ ਤੱਕ ਨਹੀਂ ਦਿੱਤੀਆਂ ਗਈਆਂ ਝੂਠੇ ਪੁਲਿਸ ਐਨਕਾਊਂਟਰਾਂ 'ਚ ਮਾਰ ਕੇ। ਮੈਨੂੰ ਅਕਸਰ ਇਹ ਗੱਲ ਯਾਦ ਆ ਜਾਂਦੀ ਹੈ, ਬੜੀ ਦਰਦਨਾਕ ਗੱਲ ਹੈ ਬਈ ਜਦੋਂ ਜਸਵੰਤ ਸਿੰਘ ਖਾਲੜਾ ਇਹੀ ਚਾਹੁੰਦੇ ਸਨ ਪੁੱਛਣਾ KPS ਗਿੱਲ ਤੋਂ ਤੇ ਬੇਅੰਤੇ ਬੁੱਚੜ ਤੋਂ ਵੀ ਤੁਸੀਂ ਇੰਨਾ ਤਾਂ ਮਾਵਾਂ ਨੂੰ ਕਲੋਜ਼ਰ ਦੇ ਦਿਓ ਵੀ ਉਹਨਾਂ ਦੇ ਪੁੱਤ ਜਿੰਦਾ ਨੇ ਕਿ ਮਰ ਗਏ। ਕਿਉਂਕਿ ਅੱਜ ਵੀ ਕੋਈ ਬੂਆ ਖੜਖੜਾਉਂਦਾ ਸੀ ਤੇ ਉਹ ਕਹਿੰਦੇ ਵੀ ਏਦਾਂ ਬੱਚੇ ਮਾਂ ਨੂੰ ਲੱਗਦਾ ਵੀ ਮੇਰਾ ਪੁੱਤ ਆ ਗਿਆ ਵਾਪਸ, ਕਿਉਂਕਿ ਨਾ ਗਿਆ ਤੇ ਉਸ ਤੋਂ ਬਾਅਦ ਦਿਖਿਆ ਹੀ ਨਹੀਂ, ਨਾ ਬੋਡੀ ਮਿਲੀ ਨਾ ਕੁਛ ਮਿਲਿਆ। ਸੋ ਸਾਨੂੰ ਇਸ ਗੱਲ ਨੂੰ ਰਹਿਣਾ ਪੈਣਾ, ਪਰ ਅਖੀਰ ਤੇ ਪਰਿਵਾਰ ਦੀ ਕਿ ਪਰਿਵਾਰ ਕੀ ਚਾਹੁੰਦਾ। ਜੇ ਤੇ ਪਰਿਵਾਰ ਬਾਹਰ ਆ ਕੇ ਉਹਨਾਂ ਨੂੰ ਕ੍ਰਿਮੇਟ ਕਰਨਾ ਚਾਹੁੰਦੇ ਨੇ ਜੋ ਇਹਨੂੰ ਠੀਕ ਸਮਝਦੇ ਨੇ ਤਾਂ,
ਜੇ ਉਹਨਾਂ ਨੂੰ ਉੱਥੇ ਸੱਦਣਾ ਚਾਹੁੰਦੇ ਨੇ ਉਹਨਾਂ ਦੀ ਪੰਜ ਭੂਤਕ ਸਰੀਰ ਨੂੰ, ਤੇ ਇਹ ਪਰਿਵਾਰ ਦੀ ਕਾਲ ਹੈ। ਤੇ ਜਿਹੜੇ ਇੱਥੇ ਪਰਿਵਾਰ ਦੇ ਨਿਕਟਵਰਤੀ ਨੇ, ਤੇ ਜੇ ਆਪਣਾ ਭਾਈ ਸਾਹਿਬ ਦੇ ਨੈਕਸਟ ਨੇ ਇੱਥੇ ਉਹ ਸੀਜ਼ਨ ਜਿਹੜਾ ਉਹਨਾਂ ਦੇ ਵਿੱਚ ਲੈਣਗੇ। ਹਾਲੇ ਨੂੰ ਇਹ ਪਤਾ ਲੱਗਿਆ ਹਾਂ ਗੱਲ ਹੈਗੀ ਆ ਵੀ ਹਿੰਦੁਸਤਾਨ ਦੇ ਵਿੱਚ ਜਿਹੜਾ ਪੰਜਾਬ ਜਿਹੜਾ ਉਹਨੂੰ ਲਿਆਇਆ ਜਾਵੇ। ਦੇਖੋ ਇੱਕ ਬੜੀ ਵੱਡੀ ਗੱਲ ਹੈ ਕਿ ਖੰਡਾ ਆਜ਼ਾਦ ਹਰ ਸਾਲ ਡੈਫੀਨੇਟਲੀ ਇੱਕ ਦਿਨ ਤਾਂ ਮੈਨੂੰ ਪੱਕਾ ਪਤਾ ਹੈ ਬਾਬਾ ਦਲੀਪ ਸਿੰਘ ਦੀ ਜਿਹੜੀ ਕਬਰ ਬਣੀ ਹੈ ਉਹਦੇ ਤੇ ਜਾਂਦਾ ਹੁੰਦਾ ਸੀ, ਹੈਨਾ। ਤੇ ਉੱਥੇ ਜਾ ਕੇ ਅਕਸਰ ਇਹ ਕਹਿੰਦਾ ਹੁੰਦਾ ਸੀ ਵੀ ਇਹ ਇੱਥੇ ਨਹੀਂ ਹੋਣੀ ਚਾਹੀਦੀ ਬੋਡੀ, ਇਹ ਕਬਰ ਦੇ ਵਿੱਚ ਨਹੀਂ ਹੋਣੀ ਚਾਹੀਦੀ। ਇਹ ਸਾਡਾ ਸਿੱਖਾਂ ਦਾ ਨਵਾਬ ਹੈ, ਸਾਡੇ ਸਿੱਖਾਂ ਦਾ ਸ਼ਹਿਜ਼ਾਦਾ ਹੈ, ਵੀ ਇਹਦਾ ਜਿਹੜਾ ਅਖੀਰਲਾ ਕਿਰਿਆਕਰਮ ਹੈ, ਜਿਹੜਾ ਕ੍ਰਿਮੇਸ਼ਨ ਹੈ, ਉਹ ਚੰਗੀ ਤਰ੍ਹਾਂ ਹੋਣਾ ਚਾਹੀਦਾ ਸਿੱਖ ਰੀਤਾਂ ਦੇ ਨਾਲ, ਸਿੱਖ ਰਵਾਇਤਾਂ ਦੇ ਨਾਲ। ਤੇ ਅਕਸਰ ਜਿੱਦਾਂ ਅਸੀਂ ਉਹ ਇੱਕ ਗਾਣਾ ਵੀ ਸੁਣਿਆ ਉਹਦੇ ਸ਼ਾਇਰ ਜਦੋਂ ਕਿ ਹਮਦਰਦੋ ਮੈਨੂੰ ਉਸ ਜ਼ਮੀਨ ਤੇ ਲੈ ਜਾ, ਫਿਰ ਨਹੀਂ ਤੇ ਮੇਰਾ ਖਾਬ ਅਧੂਰਾ ਰਹਿ ਜਾਣਾ, ਕਿਵੇਂ ਰੁਲਿਆ ਇਹ ਫਰਜ਼ੰਦ ਕਿਸੇ ਦਰਬਾਰ ਦਾ। ਤੇ ਇਹ ਜਿਹੜਾ ਅੱਜ ਮੈਂ ਦੇਖਦਾ ਕਿ ਜਿਸ ਤਰੀਕੇ ਦੇ ਨਾਲ ਉਹ ਕੈਫੀਅਤ ਬਣੀ ਹੋਈ ਹੈ ਕਿ ਜਿਹੜਾ ਸਾਡਾ ਅਖੀਰਲਾ ਮਹਾਰਾਜਾ ਸੀ ਉਹਦਾ ਅਸੀਂ ਸੰਸਕਾਰ ਤੱਕ ਨਹੀਂ ਸਕੇ ਉਹਦੀ ਧਰਤੀ ਤੇ, ਗੁਲਾਮ ਜਿਹਾ ਬਣਾ ਕੇ, ਉਹਦੇ ਸ਼ਵ ਨੂੰ ਵੀ ਗੁਲਾਮ ਜਿਹਾ ਬਣਾ ਕੇ ਰੱਖ ਦਿੱਤਾ। ਤੇ ਅੱਜ ਉਹੀ ਕੈਫੀਅਤ ਸਾਡੀ ਇੱਥੇ ਬਣੀ ਹੋਈ ਹੈ ਵੀ ਅਸੀਂ ਕੀ ਕਰੀਏ। ਜਾਣਾ ਤੇ ਅਸੀਂ ਚਾਹੁੰਦੇ ਹਾਂ ਵੀ ਸਾਡਾ ਸਰੀਰ ਅਸਲ ਵਿੱਚ ਪੰਜਾਬ ਉੱਥੇ ਦੇ ਲੋਕਾਂ 'ਚ ਜਾਵੇ, ਜਾਂ ਅਸੀਂ ਵੀ ਇੱਧਰੋਂ ਜਾ ਸਕੀਏ ਉਹਨੂੰ ਮੋਢਾ ਦੇ ਕੇ, ਹੈਨਾ। ਸਾਡੇ ਮੋਢਿਆਂ ਤੇ ਸਾਡਾ ਭਰਾ ਜਾਵੇ, ਸਿਪਾਹੀ ਹੈ ਸਾਡੀ ਕੌਮ ਦਾ। ਪਰ ਨਾ ਅਸੀਂ ਜਾ ਸਕਦੇ ਹਾਂ ਤੇ ਸਾਨੂੰ ਤੇ ਇਹ ਵੀ ਨਹੀਂ ਪਤਾ, ਕਿਉਂਕਿ ਇਹ ਤਾਂ ਮਰਦੇ ਉਹ ਅੱਜ ਜ਼ਿੰਦਗੀ ਅੱਜ ਉਹ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰ ਗਿਆ, ਪਰ ਇੰਡੀਅਨ ਗਵਰਨਮੈਂਟ ਤੇ ਇੰਡੀਅਨ ਮੀਡੀਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਦੇ ਖਿਲਾਫ ਗੰਦ ਬਕ ਰਿਹਾ ਟੀਵੀ ਤੇ। ਬਈ ਇਹ ਤਾਂ ਕਿਸੇ ਦੁਸ਼ਮਣ ਦੇ ਮਾਰੇ ਤੇ ਵੀ ਬੰਦਾ ਸੰਕੋਚ ਕਰ ਲੈਂਦਾ ਵੀ ਮੈਂ ਮਾੜਾ ਨਹੀਂ ਬੋਲਣਾ। ਅਕਸਰ ਕੋਈ ਮਾੜੇ ਤੋਂ ਮਾੜਾ ਬੰਦਾ ਵੀ ਚੱਲ ਜਾਂਦਾ, ਸਾਨੂੰ ਖੂਬੀਆਂ ਹੀ ਨਜ਼ਰ ਆਉਂਦੀਆਂ। ਪਰ ਇਹ ਸਾਡਾ ਕਿਹੋ ਜਿਹਾ ਵਿਰੋਧੀ ਹੈ ਜਿਹਦੇ ਵਿੱਚ ਏਡੀ ਵੀ ਦਇਆ ਨਹੀਂ, ਇੰਨੀ ਵੀ ਸੈਂਸਿਟੀਵਿਟੀ ਨਹੀਂ, ਇੰਨੀ ਵੀ ਉਹਦੇ ਵਿੱਚ ਕਹਿ ਲਓ ਵੀ ਸੰਵੇਦਨਸ਼ੀਲਤਾ ਨਹੀਂ ਹੈਗੀ ਕਿ ਉਹ ਇੱਕ ਮਰੇ ਹੋਏ ਬੰਦੇ ਤੇ ਵੀ ਤਰਸ ਖਾ ਸਕੇ। ਇਸ ਟਾਈਮ ਤੋਂ ਅਸੀਂ ਕੀ ਲਈਏ? ਸੋ ਮਿਸ਼ਨ ਦਾ ਡਿਸੀਜਨ ਫੈਮਿਲੀ ਲਏਗੀ ਆਉਣ ਵਾਲੇ ਦਿਨਾਂ 'ਚ। ਜਿੱਦਾਂ ਹੀ ਸਾਨੂੰ ਪਤਾ ਲੱਗੇਗਾ ਅਸੀਂ ਤੁਹਾਨੂੰ ਜਿਹੜਾ ਉਹ ਸੂਚਨਾ ਦਾਂਗੇ। ਪਰ ਮੈਂ ਅਖੀਰਲੀ ਵਾਰੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਿੱਖ ਕੌਮ ਉਹ ਇਹ ਰੀਅਲਾਈਜ਼ ਕਰ ਕਿ ਜਦ ਤੱਕ ਸਾਡਾ ਘਰ ਨਹੀਂ ਬਣਦਾ ਸਾਡੀਆਂ ਸਾਰੀਆਂ ਤਮਾਮ ਮੁਸ਼ਕਿਲਾਂ ਉੱਥੇ ਦੀਆਂ ਉੱਥੇ ਹੀ ਰਹਿਣੀਆਂ ਨੇ। ਬਿਲਕੁਲ ਕੋਈ ਮੁਸ਼ਕਿਲ ਹੋਣੀ। ਤੁਸੀਂ ਗੱਲ ਕੀਤੀ ਕਲੋਜ਼ਰ ਦੀ, ਸਾਨੂੰ ਕੋਈ ਕਲੋਜ਼ਰ ਨਹੀਂ ਮਿਲਣਾ। ਕਲੋਜ਼ਰ ਜਦੋਂ ਕਿਸੇ ਕੌਮ ਦੇ ਵਿੱਚ ਰਹਿੰਦੇ ਆ ਤੁਹਾਡਾ ਜੈਨੋਸਾਈਡ ਹੋ ਜਾਂਦਾ ਕਿਸੇ ਦੇਸ਼ ਦੇ ਅੰਦਰ, ਉਹ ਕਲੋਜ਼ਰ ਇੱਕੋ ਹੀ ਹੈ, ਉਸ ਦੇਸ਼ ਤੋਂ ਤੋੜ ਵਿਛੋੜਾ, ਆਪਣਾ ਆਜ਼ਾਦ ਘਰ, ਇਹੀ ਕਲੋਜ਼ਰ ਹੈ, ਹੋਰ ਕੋਈ ਕਲੋਜ਼ਰ ਨਹੀਂ ਮਿਲਣਾ। ਜੇ ਜੈਨੋਸਾਈਡ ਹੁੰਦਾ ਜਿਊਜ਼ ਦਾ ਤੇ ਉਹਨਾਂ ਦਾ ਕਲੋਜ਼ਰ ਕੀ ਹੈ? ਇਜ਼ਰਾਈਲ ਹੈ ਉਹਨਾਂ ਦਾ ਕਲੋਜ਼ਰ, ਠੀਕ ਹੈ ਨਾ। ਸੋ ਇਹ ਗੱਲ ਆਪਾਂ ਯਾਦ ਰੱਖੀਏ ਕਿ ਕੋਈ ਵੀ ਜਿਹੜੀ ਕੌਮ ਹੈ ਜਾਂਦੀ ਹੈ ਉਹਦਾ ਕਲੋਜ਼ਰ ਇਹੀ ਹੈ। ਔਰ ਜੇ ਉਹਦੀ ਤੁਸੀਂ ਐਗਜ਼ਾਮਪਲ ਲੈਣੀ ਹੈ ਤਾਂ ਤੁਸੀਂ ਅਮਰੀਕਨ ਟ੍ਰਾਈਬਲ ਏਰੀਆਜ਼ ਉਹਨਾਂ ਨੂੰ ਦਿੱਤੇ ਹੋਏ ਨੇ, ਸੋਵਰਨ ਏਰੀਆਜ਼ ਅਮਰੀਕਾ ਦੇ ਵਿੱਚ, ਤੁਸੀਂ ਉਧਰੋਂ ਲੈ ਲਓ ਨਾ। ਵੀ ਅਮਰੀਕਨਸ ਨੇ ਮੰਨ ਲਿਆ ਵੀ ਅਸੀਂ ਨੇਟਿਵ ਅਮਰੀਕਨਸ ਦਾ ਜੈਨੋਸਾਈਡ, ਤੇ ਉਹ ਕਹਿੰਦੇ ਵੀ ਠੀਕ ਹੈ ਹੁਣ ਇਹਨਾਂ ਨੂੰ ਆਜ਼ਾਦ ਖਿੱਤੇ ਦੇਣੇ ਪੈਣੇ ਨੇ, ਉਹਨਾਂ ਦੀ ਆਪਣੀ ਪੁਲਿਸ ਹੈ, ਸਭ ਕੁਛ ਆਪਣਾ, ਉਹਨਾਂ ਨੂੰ ਆਜ਼ਾਦ ਖਿੱਤੇ ਦਿੱਤੇ ਹੋਏ ਨੇ। ਸੋ ਇਸ ਕਰਕੇ ਜਸਟਿਸ, ਇਹ ਸਾਰੇ ਸ਼ਬਦ ਜਿਹੜੇ ਨੇ ਇਹ ਇਕੁਏਟ ਹੁੰਦੇ ਨੇ ਖਾਲਿਸਤਾਨ ਨੂੰ। ਜਿਸ ਦਿਨ ਖਾਲਿਸਤਾਨ ਬਣੇਗਾ ਤੁਹਾਡਾ ਮੁਲਕ ਬਣੇਗਾ। ਜਿੱਦਾਂ ਯਹੂਦੀਆਂ ਨੇ 100 ਸਾਲ ਦੇ ਜਰਵੇਸ ਬਦਲ ਕੇ ਯੂਰਪ ਤੇ ਅਮਰੀਕਾ 'ਚ ਰਹਿ ਰਹੇ ਸਨ, ਉਹਨਾਂ ਨੂੰ ਫੜਵਾ ਲਿਆ। ਕਿਉਂ ਫੜਵਾ ਲਿਆ? ਵਰਲਡ ਕੋਰਟ 'ਚ ਉਹਨਾਂ ਨੂੰ ਸਜ਼ਾ ਦਵਾ ਦਿੱਤੀ। ਕਿਉਂ? ਕਿਉਂਕਿ ਉਹਨਾਂ ਦਾ ਇਜ਼ਰਾਈਲ ਸੀਗਾ ਤੇ ਕੁਝ ਹੋ ਸਕਿਆ। ਜਿਸ ਦਿਨ ਖਾਲਿਸਤਾਨ ਹੋਏਗਾ ਤੁਹਾਨੂੰ ਸਾਰੇ ਇਨਸਾਫ ਮਿਲਣਗੇ, ਤੁਹਾਨੂੰ ਸਾਰਾ ਕੁਝ ਮਿਲੇਗਾ, ਪਰ ਮੁਲਕ ਬਣਾਉਣ ਵੱਲ ਸਾਨੂੰ ਵਧਣਾ ਪੈਣਾ ਹੈ। ਇਹ ਖੰਡਾ ਵੀਰ ਜਿਹੜਾ ਹੈ ਸਾਰਿਆਂ ਦੇ ਮੋਢਿਆਂ ਤੇ ਸਾਂਝੀ ਜ਼ਿੰਮੇਵਾਰੀ ਛੱਡ ਗਿਆ ਵੀ ਮੈਂ ਤਾਂ ਚੱਲਿਆ ਵਾਂ ਹੁਣ ਅੱਗੇ ਗੁਰੂ ਸਾਹਿਬ ਦੇ। ਉਹ ਤਾਂ ਇਹੀ ਕਹਿੰਦਾ ਸੀ ਵੀ ਮੈਂ ਜਦ ਤੱਕ ਕੌਮ ਆਜ਼ਾਦ ਨਹੀਂ ਹੁੰਦੀ ਮੈਂ ਮਹਾਰਾਜ ਨੂੰ ਕਿਰਪਾ ਕਰਦਾ ਮੈਨੂੰ ਜਨਮ ਦਿਓ ਤੇ ਮੈਨੂੰ ਇਸ ਖਾਲਿਸਤਾਨ ਦੀ ਜੰਗ ਦਾ ਸਿਪਾਹੀ ਬਣਾ ਕੇ ਬਾਰ-ਬਾਰ ਭੇਜਿਓ। ਔਰ ਉਹ ਲਊਗਾ ਵੀ ਜਨਮ ਮਹਾਰਾਜ ਦੀ ਕਿਰਪਾ ਦੇ ਨਾਲ। ਇਹ ਜਿੰਨੇ ਸਾਰੇ ਯੋਧੇ ਨੇ ਇਹ ਸਾਰੇ ਜਿਹੜੇ ਕੌਮ ਨੂੰ ਸਮਰਪਿਤ ਹੋ ਕੇ ਕੰਮ ਕਰਦੇ ਨੇ, ਗੁਰੂ ਸਾਹਿਬ ਕਿਰਪਾ ਕਰਨਗੇ। ਇੱਕ ਅਕੀਦੇ ਨੂੰ ਸਮਰਪਿਤ ਨੇ ਤੇ ਅਸੀਂ ਉਸ ਅਕੀਦੇ ਨੂੰ ਸਮਰਪਣ ਅਸੀਂ ਵੀ ਕਰੀਏ ਤੇ ਉਹਨਾਂ ਦਾ ਜਿਹੜੇ ਖੌਫ ਕਰੀਏ। ਬਹੁਤ ਜਜ਼ਬਾਤੀ ਗੱਲਾਂ ਤੁਸੀਂ ਮਨਪ੍ਰੀਤ ਸਿੰਘ ਜੀ ਕੀਤੀਆਂ ਨੇ ਤੇ ਜਿਹੜੀ ਗਰਾਊਂਡ ਸਿਚੁਏਸ਼ਨ ਸੀ ਉਹਦੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਉਸ ਦੀ ਸਾਂਝ ਪਾਈ ਹੈ।
ਤੇ ਸਾਡੇ ਨਾਲ ਜੁੜਨ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਤੇ ਜਿਹੜੀ ਹੋਰ ਵੀ ਅਪਡੇਟ ਹੋਣਗੀ ਅਸੀਂ ਤੁਹਾਡੇ ਤੋਂ ਹਾਸਲ ਕਰਦੇ ਰਹਾਂਗੇ ਇਸ ਸਾਰੇ ਮਾਮਲੇ ਦੇ ਨਾਲ ਜਾਂ ਯੂਕੇ ਦੇ ਵਿੱਚ ਹੁੰਦੀਆਂ ਸਿੱਖ ਸਰਗਰਮੀਆਂ ਦੇ ਨਾਲ। ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜਿਹੜੀ ਇਹ ਸਾਡੀ ਗੱਲਬਾਤ ਸੀ ਦ ਫੋਰ ਲਾਈਨਸ ਪ੍ਰੋਗਰਾਮ ਦੇ ਵਿੱਚ ਅਵਤਾਰ ਸਿੰਘ ਖੰਡਾ ਆਜ਼ਾਦ ਦਾ ਜਿਹੜਾ ਅਕਾਲ ਚਲਣਾ ਆ ਉਸ ਦੇ ਸਬੰਧ ਦੇ ਵਿੱਚ ਸੀ। ਤੇ ਅਸੀਂ ਜਿਹੜੀ ਉੱਥੇ ਗਰਾਊਂਡ ਸਿਚੁਏਸ਼ਨ ਆ ਜਾਂ ਜਿਵੇਂ ਇਹ ਸਾਰੀ ਘਟਨਾ ਵਾਪਰੀ ਆ ਤੇ ਇਸ ਦੇ ਪਿੱਛੇ ਜਿਹੜੀ ਇਹ ਸਾਰੀ ਇੱਕ ਕੌਂਸਪੀਰੇਸੀ ਜਿਹੜੀ ਆ ਉਹ ਨਜ਼ਰ ਆ ਰਹੀ ਆ। ਤੇ ਇਹ ਜਿਹੜੀ ਮੌਤ ਆ ਇਹ ਆਮ ਮੌਤ ਨਹੀਂ ਲੱਗ ਰਹੀ, ਤਾਂ ਉਹਦੇ ਪਿੱਛੇ ਜਿੰਨੇ ਤੱਥ ਸੀ ਜਾਂ ਜਿੰਨੀਆਂ ਘਟਨਾਵਾਂ ਸੀ, ਗੱਲਾਂ ਸੀ, ਅਸੀਂ ਤੁਹਾਡੇ ਨਾਲ ਸਾਂਝ ਪਾਈ ਆ। ਹੁਣ ਅੱਗੇ ਉਡੀਕ ਕੀਤੀ ਜਾ ਰਹੀ ਆ ਆਟੋਪਸੀ ਰਿਪੋਰਟ ਦੀ, ਤਾਂ ਹੋ ਸਕਦਾ ਹੈ ਕਿ ਉਸ ਆਟੋਪਸੀ ਰਿਪੋਰਟ ਤੋਂ ਜਿਹੜਾ ਆ ਕੁਝ ਨਾ ਕੁਝ ਅਜਿਹੇ ਤੱਥ ਸਾਹਮਣੇ ਆਉਣ ਜਿਸ ਤੋਂ ਇਸ ਸਾਰੀ ਵਾਰਦਾਤ ਬਾਰੇ ਕੁਝ ਗੱਲਾਂ ਸਪਸ਼ਟ ਹੋ ਸਕਣ, ਤੇ ਉਸ ਦੀ ਵੀ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ। ਸਾਡੇ ਨਾਲ ਅੱਜ ਇਸ ਪ੍ਰੋਗਰਾਮ ਵਿੱਚ ਜੁੜਨ ਲਈ ਤੁਹਾਡਾ ਧੰਨਵਾਦ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।